ਇਹ ਕੰਨ ਜਿਹੜੇ ਜੀ ਘਮੋਰੀ ਤੋਂ ਆਏ ਆ, ਇਹ ਰੰਗ ਤੁਹਾਡੇ ਉਸੇ ਤੋਂ ਰਾਜਨਪੁਰ ਤੋਂ ਹੀ ਆਇਆ। ਹਾਂ ਰਾਜਨਪੁਰ ਤੋਂ ਮੈਂ। ਇਹ ਖੜਾ ਸਿੰਘ ਘਮੋਰੀ ਦਾ ਹੈ। ਹਾਂਜੀ ਹਾਂਜੀ ਠੀਕ ਹੈ। ਇਹ ਝਾਲਰ ਜਿਹੜੀ ਇਹ ਬੀਤਲ ਦੀ ਹੈ। ਹਾਂਜੀ। ਤਾਂ ਕਣਕ ਤੋਂ ਨੁਕਸਾਨ ਉਠਾਉਂਦਾ ਹੈ, ਕਿਹੜੀਆਂ ਗੱਲਾਂ ਤੋਂ ਨੁਕਸਾਨ ਉਠਾਉਂਦਾ, ਮਗਰ ਫਸਲ ਬਦਲ ਕੇ ਨਹੀਂ ਦੇਖਦਾ। ਹਾਂ ਤੁਸੀਂ ਕਹਿੰਦੇ ਹੁੰਦੇ ਹੋ ਨਾ ਅਕਸਰ ਵੀਡੀਓ 'ਚ, ਹਾਂਜੀ ਹਾਂਜੀ ਫਸਲ ਬਦਲ ਕੇ ਨਹੀਂ ਦੇਖਦਾ। ਇਹ ਵੀ 5 ਫਸਲਾਂ ਨੇ ਇਹਦੀਆਂ। ਅੱਛਾ ਗੋਸ਼ਤ ਵਾਲੀ ਅਲੱਗਾ, ਦੁੱਧ ਵਾਲੀ ਅਲੱਗਾ, ਨਸਲ ਵਾਲਾ ਕੰਮ ਅਲੱਗਾ। अस्सलाम वालेकुम जी। सियाने कहंदे भी मुल्क माही दा वसे, कोई रोवे ते कोई हसे। कोई रोंदा होवे असीं तां भी तुहाडे तक पहुंचा देना, कोई हसदा होवे असीं तां भी तुहाडे तक पहुंचा देना। जिद्दां तुहानूं अगे दस रहे सीगे भी ਜਿਹੜੇ ਹਾਲਾਤ ਜ਼ਿਮੀਂਦਾਰਾਂ ਦੇ ਚੱਲ ਰਹੇ ਆ, ਮੈਂ ਸੋਚਿਆ ਕੋਈ ਜ਼ਿਮੀਂਦਾਰਾਂ ਵਾਸਤੇ ਕੋਈ ਫਿਰ ਗੱਲ ਕਾਰੋਬਾਰ ਦੀ ਕਰੀਏ, ਕੋਈ ਜਿਹੜਾ ਸਾਡੇ ਜ਼ਿਮੀਂਦਾਰਾਂ ਨੂੰ ਜਿਹੜਾ ਨਾ ਸੂਤ ਆਂਦਾ ਹੋਵੇ। ਤੁਹਾਨੂੰ ਪਤਾ ਅਸੀਂ ਅੱਗੇ ਵੀ ਤੁਹਾਨੂੰ ਬੱਕਰੀਆਂ ਦੇ ਫਾਰਮ ਦਿਖਾਏ। ਅੱਜ ਅਸੀਂ ਹੜੱਪਾ ਦੇ ਵਿੱਚ ਖਲੋਤੇ ਹਾਂ। ਸਰਵਰ ਗੋਟ ਫਾਰਮ ਇਹਦਾ ਨਾਮ ਆ। ਚੌਧਰੀ ਆਮਰ ਸਰਵਰ ਸਾਹਿਬ ਸਾਡੇ ਲਾਗੇ ਖਲੋਤੇ ਆ ਜੀ, ਤੇ ਇਹਨਾਂ ਨੇ ਫਾਰਮ ਬਣਾਇਆ ਹੈ ਬੱਕਰੀਆਂ ਦਾ। ਅਸਲ 'ਚ ਗੱਲ ਇਹ ਆ, ਘੜੀ ਮੁੜੀ ਬੱਕਰੀਆਂ ਦਿਖਾਉਣ ਦੀ ਜਿਹੜੀ ਅਸਲ ਗੱਲ ਆ ਉਹ ਇਹ ਆ, ਉਹਦੇ ਪਿੱਛੇ ਵੀ ਹਰ ਬੰਦੇ ਦਾ ਆਪਣਾ ਤੌਰ ਤਰੀਕਾ ਬੱਕਰੀਆਂ ਰੱਖਣ ਦਾ। ਕਈ ਬੰਦੇ ਆ ਉਹ ਜਿਹੜੇ ਕੰਮ ਕੋਈ ਐਸਾ ਪੁੱਠਾ ਕਰ ਲੈਂਦੇ ਆ, ਉਹਨਾਂ ਨੂੰ ਘਾਟਾ ਪੈ ਜਾਂਦਾ, ਮੁੜ ਕੇ ਦੂਏ ਮੁਲਕ ਨੂੰ ਰੋਕਦੇ ਆ ਵੀ ਨਾ ਬੱਕਰੀਆਂ ਦੇ ਨੇੜੇ ਨਾ ਜਾਇਓ। ਇਦਾਂ ਬਹੁਤ ਹੀ ਹੋਈ ਆ। ਤੇ ਪਰ ਜਿਹੜੇ ਬੰਦੇ ਕਰਦੇ ਆ, ਕਾਰੀਗਰ ਆ, ਜਿਨ੍ਹਾਂ ਨੇ ਮੁਨਾਫਾ ਲਿਆ, ਉਹ ਦੱਸਦੇ ਆ ਵੀ ਭਾਈ ਇਦਾਂ ਨਹੀਂ ਕਰਨਾ, ਇਦਾਂ ਕਰਨਾ, ਵੀ ਉਹ ਰਾਹ ਦੱਸਦੇ ਆ। ਮੈਂ ਤਾਂ ਉਹਨਾਂ ਲੋਕਾਂ ਦੀ ਬੜੀ ਕਦਰ ਕਰਦਾ, ਜਿੱਦਾਂ ਸਾਡੇ ਆਮਰ ਭਾਈ ਖੜੇ ਆ, ਵੀ ਇਹ ਕਦਰ ਵਾਲੇ ਬੰਦੇ ਆ ਕਿ ਜਿਹੜੇ ਮੋਹਰੀ ਆ, ਜਿਹੜੇ ਦੱਸਦੇ ਆ ਵੀ ਭਾਈ ਗਲਤੀਆਂ ਫੜਦੇ ਆ, ਜਿਹੜੇ ਕਹਿੰਦੇ ਆ ਵੀ ਅਸੀਂ ਉਹ ਘਾਟੇ ਖਾ ਲੇ, ਤੁਸੀਂ ਨਾ ਹੁਣ ਖਾਇਓ। ਇਹ ਮੌਸਮ ਆ ਸਾਡੇ ਇਸ ਗੱਲ ਦੇ ਵਿੱਚ। ਤੇ ਆਮਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜੀ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ। ਤੁਸੀਂ ਖਸੂਸੀ ਸਾਨੂੰ ਟਾਈਮ ਵੀ ਦਿੱਤਾ, ਸਾਡੀ ਸੇਵਾ ਬੜੀ ਕੀਤੀ, ਪਿਆਰ ਮੁਹੱਬਤ। ਮੈਂ ਕਹਿੰਦਾ ਜਦੋਂ ਅਸੀਂ ਆਏ ਹਾਂ ਸਾਡੇ ਉੱਤੋਂ ਫੁੱਲ ਸਿੱਟੇ। ਹੋਰ ਪਿਆਰ ਕੀ ਹੁੰਦਾ, ਹੋਰ ਇੱਜ਼ਤ ਕੀ ਹੁੰਦੀ। ਤੇ ਸਾਡੇ ਪੰਜਾਬੀ ਭਰਾ ਜਿਉਂਦੇ ਵਸਦੇ ਰਹੋ। ਤੇ ਆਮਰ ਸਾਹਿਬ, ਸਾਰਿਆਂ ਤੋਂ ਪਹਿਲਾਂ ਤੁਸੀਂ ਮਾਸ਼ਾਅੱਲਾ ਤੁਹਾਡੇ ਜਾਨਵਰ, ਤੁਹਾਡਾ ਨਿਜ਼ਾਮ ਬੜਾ ਸੋਹਣਾ ਲੱਗਿਆ। ਅੱਲਾਹ ਤਾਲਾ ਬਰਕਤ ਦੇਵੇ, ਅੱਲਾਹ ਤਾਲਾ ਤੁਹਾਡੀ ਰੋਜ਼ੀ 'ਚ ਬਰਕਤ ਦੇਵੇ। ਅੱਛਾ, ਮੈਂ ਪਹਿਲੀ ਗੱਲ ਤੁਹਾਨੂੰ ਇਹ ਪੁੱਛਣੀ ਆ ਜਿਹੜੀ ਆਂਦਿਆਂ ਮੈਂ ਮਹਿਸੂਸ ਕੀਤੀ ਹੈ, ਵੀ ਉਹ ਗੱਲ ਇਹ ਆ ਵੀ ਜਿਹੜੇ ਸਾਡੇ ਸੱਜੇ ਖੱਬੇ ਇਸ ਟਾਈਮ ਹੜੱਪੇ ਦੇ ਹੀ ਲਾ ਲਓ ਮਿਸਾਲ ਆ, ਲੋਕਾਂ ਨੇ ਜਾਨਵਰ ਰੱਖੇ ਹੋਏ ਆ, ਉਹ ਜਾਨਵਰ ਹੈ ਨਹੀਂ ਇਹ। ਹਾਂਜੀ, ਇਹ ਹੋ ਨਹੀਂ, ਇਹ ਉਹ ਨਹੀਂ ਹੈਗੇ, ਉਹ ਨਹੀਂ ਹੈਗੇ, ਬਿਲਕੁਲ ਨਹੀਂ ਹੈ। ਹਾਂ, ਤੇ ਇਹ ਤੁਸੀਂ ਪਹਿਲਾਂ ਤਾਂ ਇਹ ਤਾਰਫ ਕਰਾਓ ਵੀ ਇਹ ਜਾਨਵਰਾਂ ਦਾ ਤਾਰਫ ਕਰਾਓ। ਅੱਛਾ ਜੀ, ਇਹ ਜੀ ਸਭ ਤੋਂ ਪਹਿਲੇ ਤੇ ਤੁਹਾਨੂੰ ਜੀ ਆਇਆਂ ਨੂੰ ਜੀ, ਜਿਉਂਦੇ ਵਾਸਤੇ। ਤੇ ਸਭ ਤੋਂ ਪਹਿਲੇ ਤੇ ਆ ਕਿ ਭਾਈ ਆਪਣਾ ਇਹ ਮਾਂ ਬੋਲੀ ਦੀ ਖਿਦਮਤ ਕਰ ਰਹੇ ਆ, ਤੇ ਇਹ ਵੀ ਸਾਡੇ ਮੌਸਮ ਤੇ ਬਿਲਕੁਲ ਮੈਂ ਦਿਲ ਤੋਂ ਇਹਨਾਂ ਦੀ ਕਦਰ ਕਰਦਾ। ਤੇ ਬਿਲਕੁਲ ਜਿਹੜਾ ਨਾ ਆਪ ਦੀ ਜਿਹੜੀ ਜੜ੍ਹਾਂ ਨਾਲ ਬੰਦਾ ਜੋੜ ਕੇ ਰਹਿੰਦਾ, ਉਸ ਬੰਦੇ ਦੀ ਮੈਂ, ਉਹ ਬੰਦਾ ਇੱਕ ਨੰਬਰ ਬੰਦਾ, ਤੇ ਮੈਂ ਉਹਦੀ ਕਦਰ ਕਰਦਾ। ਤੇ ਮੈਂ ਤੁਹਾਡੇ ਤੇ ਫੁੱਲ ਨਹੀਂ ਸਿੱਟੇ, ਮੈਂ ਆਪਣੇ ਦਿਲ ਦਾ ਇਜ਼ਹਾਰ ਕੀਤਾ। ਹਾਂਜੀ, ਉਹ ਵੀ ਸਿਰਫ ਮਾਂ ਬੋਲੀ ਦੀ ਵਜ੍ਹਾ ਤੋਂ, ਵੀ ਤੁਸੀਂ ਕਿਸੇ ਦੇ ਮਗਰ ਨਹੀਂ ਲੱਗੇ। ਤੁਸੀਂ ਇਹ ਨਹੀਂ ਕਿਹਾ ਵੀ ਫਲਾਨਾ ਕੀ ਕਰਦਾ, ਫਲਾਨਾ ਹੀ ਕਰਦਾ। ਤੁਸੀਂ ਕਿਹਾ ਜੀ ਆ ਮੈਂ ਆ, ਤੇ ਲਓ ਜੀ ਆ ਲੈ ਲਓ। ਉਹਦੇ 'ਚ ਬਰਕਤ ਹੋ ਗਈ ਨਾ, ਬਰਕਤ। ਤੇ ਇਹੀ ਕੰਮ ਅਸੀਂ ਕੀਤਾ। ਅੱਛਾ, ਵਾਹ ਵਾਹ, ਠੀਕ ਹੈ ਨਾ। ਮੈਨੂੰ ਆ ਚੰਗੀ ਲੱਗੀ, ਇਹ ਹੈ ਸਿੰਧ ਦੀ ਜੀ। ਅੱਛਾ, ਹਾਂਜੀ, ਇਹ ਸਿੰਧ ਦੀ ਹੈ, ਇਹਨੂੰ ਕਹਿੰਦੇ ਆ ਸਿੰਧੀ ਗੁਲਾਬੀ। ਮੈਨੂੰ ਚੰਗੀ ਲੱਗੀ ਤੇ ਮੈਂ ਪੰਜਾਬੀ ਹੋ ਕੇ ਤੇ ਸਿੰਧ ਚਲਾ ਗਿਆ। ਮੈਂ ਕਿਹਾ ਦਿਓ ਜੀ, ਮੈਂ ਪੰਜਾਬ 'ਚ ਰੱਖਣੀ। ਉਹ ਵੀ ਉਹਨਾਂ ਨੇ ਬੜੀ ਕਦਰ ਕੀਤੀ। ਉਹਨਾਂ ਨੇ ਕਿਹਾ ਪੰਜਾਬ ਵੀ ਆਇਆ। ਹਾਂ, ਮੈਂ ਕਿਹਾ ਸਾਡੀ ਨਸਲ ਰੱਖੇਗਾ? ਉਹਨਾਂ ਨੇ ਕਿਹਾ ਜੀ ਆਇਆਂ। ਵਾਹ ਵਾਹ ਵਾਹ। ਉਹਨਾਂ ਨੇ ਫਿਰ ਮੈਨੂੰ ਨਸਲ ਦਿੱਤੀ, ਮੈਂ ਇੱਥੇ ਲਿਆ ਕੇ ਪਾਲੀ। ਉਹ ਜਦੋਂ ਮੈਂ ਲਿਆ ਕੇ ਪਾਲੀ, ਮੈਨੂੰ ਸਾਰੇ ਕਹਿਣ ਯਾਰ ਤੂੰ ਪੰਜਾਬ 'ਚ ਸਿੰਧ ਪਾਲੀ ਜਾਣਾ, ਇੱਥੇ ਤਾਂ ਪੰਜਾਬ 'ਚ ਪੰਜਾਬ ਦੀਆਂ ਨਹੀਂ ਪਲਦੀਆਂ, ਤੂੰ ਰੋਗ ਲਾ ਲੇਗਾ, ਤੂੰ ਇਹ ਹੋ ਜਾਏਗਾ। ਮੈਂ ਕਿਹਾ ਯਾਰ ਜਿਹੜੀ ਹੋਏਗੀ ਵੇਖੀ ਜਾਏਗੀ, ਦੇਖੀ ਜਾਊ। ਜਦੋਂ 2-3 ਸਾਲ ਲੰਘ ਗਏ, ਉਹ ਪਹਿਲੇ ਕਹਿਣ ਯਾਰ ਇਹ ਅਈਏ ਤਿਕਰ ਚੈੱਕ ਕਰਦਾ ਪਿਆ। ਫਿਰ ਉਹ ਕਹਿਣ ਯਾਰ ਇਹਦਾ ਵਾਧਾ ਹੋ ਜਾਂਦਾ। ਫਿਰ ਉਹ ਕਹਿਣ ਯਾਰ ਉਹ ਕੀ ਕਰਦਾ ਪਿਆ, ਸਮਝਦੇ ਵੇ ਜੇ। ਉਹ ਫਿਰ ਹੌਲੀ ਹੌਲੀ ਉਹੀ ਬੰਦੇ ਜਿਹੜੇ ਨੇ, ਉਹ ਸਾਡੇ ਵੱਲ ਤਵੱਜੋ ਉਹਨਾਂ ਦੀ ਹੋ ਗਈ। ਉਹਨਾਂ ਨੇ ਕਿਹਾ ਯਾਰ ਤੁਸੀਂ ਦੱਸੋ ਕਿ ਇਸ ਤਰ੍ਹਾਂ ਤੁਸੀਂ ਕਿਸ ਤਰ੍ਹਾਂ ਕਰਦੇ ਪਏ ਜੀ। ਉਹ ਅਸੀਂ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ, ਉਹ ਤੁਸੀਂ ਪੁੱਛ ਵੀ ਸਕਦੇ ਹੋ। ਅਸੀਂ ਜਿਹੜੀ ਫਾਰਮੂਲੇ ਤੇ ਚੱਲੇ ਆ, ਉਹਨਾਂ ਦੇ ਜਿਹੜੇ ਸਾਨੂੰ ਫਾਇਦਾ ਵੀ ਹੋਇਆ, ਨੁਕਸਾਨ ਵੀ ਹੋਇਆ, ਤੁਹਾਨੂੰ ਸਾਰੀਆਂ ਗੱਲਾਂ ਖੋਲ ਕੇ ਦੱਸਾਂਗੇ ਇਨਸ਼ਾਅੱਲਾ। ਅੱਛਾ ਅੱਛਾ, ਮਾਸ਼ਾਅੱਲਾ ਸਿੰਧ ਵੀ ਸਾਡਾ ਹੈ ਜੀ, ਸਾਡਾ ਆਪਣਾ ਹੀ। ਬਿਲਕੁਲ ਬਿਲਕੁਲ। ਤੇ ਇਦਾਂ ਹੀ ਮੈਂ ਇੱਕ ਦਿਨ ਇੱਕ ਬੰਦੇ ਨੂੰ ਟੱਕਰਿਆ ਜੀ, ਤੇ ਉਹ ਵੇਖਿਆ ਉਹਨੇ ਮਾਸ਼ਾਅੱਲਾ ਸਿੰਧ ਤੋਂ ਮੱਝ ਲਿਆ ਕੇ ਨਾ ਸਾਡੇ ਨੀਲੀ ਰਾਵੀ ਦੇ ਨਾਲ ਰਲਾਈ ਹੈ। ਹਾਂਜੀ ਹਾਂਜੀ, ਉਹ ਬੜੀ ਸੋਹਣੀ ਬਣ ਗਈ। ਅੱਜ ਮੈਂ ਵੀ ਉਹੀ ਕੰਮ ਕੀਤਾ। ਅੱਛਾ, ਇਹ ਉਹ ਕੰਮ। ਇਹ ਜਿਹੜੇ ਬੱਚੇ ਨੇ ਸਾਰੇ ਕਰਾਸ 'ਚ ਨੇ। ਅੱਛਾ, ਇਹ ਸਿੰਧ ਦੀ ਪੰਜਾਬ ਦੀ ਸ਼ਾਦੀ ਕਰਾਈ ਜੀ। ਤੁਹਾਨੂੰ ਜਿਹੜਾ ਵਿੱਚ ਡੱਬ ਖੜਾ ਨਜ਼ਰ ਆ ਰਿਹਾ, ਸਿੰਧੀ ਪਿਓਰ ਨਸਲ ਆ, ਹੈ ਪਿਓਰ ਚਿੱਟੀ। ਆ ਜਿਹੜਾ ਡੱਬਾ ਵਿੱਚ ਆ ਰਿਹਾ, ਇਹ ਪੰਜਾਬ ਦਾ ਡੱਬਾ ਹੈ। ਅੱਛਾ ਅੱਛਾ ਅੱਛਾ, ਆ ਜਿਹੜੇ ਸਾਨ ਖੜੇ ਆ, ਹਾਂਜੀ, ਇਹ ਪਿਓਰ 'ਚ ਖੜੇ ਆ। ਅੱਛਾ, ਇਹਨਾਂ ਦੇ ਮੂੰਹ ਦੇਖ ਕਿੱਡੇ ਸੋਹਣੇ ਹੈ। ਹਾਂ, ਇਹ ਪਿਓਰ 'ਚ ਪਿਓਰ ਚਿੱਟੇ ਰੰਗ 'ਚ ਜਿਹੜੇ। ਉਸਮਾਨ ਸਾਹਿਬ ਮੂੰਹ ਦਿਖਾਓ ਕੈਸੇ ਹੈ ਜੀ, ਜਿਵੇਂ ਬੱਬਰ ਸ਼ੇਰ ਨਹੀਂ ਖੜਾ। ਮਾਸ਼ਾਅੱਲਾ ਮਾਸ਼ਾਅੱਲਾ, ਇਹੀ ਚੀਜ਼ਾਂ ਤੇ ਮੈਨੂੰ ਸਿੰਧ ਲੈ ਗਈਆਂ ਸੀ। ਅੱਛਾ, ਇਹੀ ਚੀਜ਼ਾਂ ਤੇ ਮੈਨੂੰ ਸਿੰਧ ਲੈ ਗਈਆਂ। ਹੁਣ ਐਡੇ ਐਡੇ ਨਾ ਆ ਜਿਹੜੇ ਕੰਨ ਨਹੀਂ ਕੰਨ, ਹਾਂਜੀ, ਇਹ ਹੁਣ ਐਡੇ ਕੰਨ ਆਮ ਲੱਭਦੇ ਨਹੀਂ। ਲੈ ਇਹ ਭਾਵੇਂ ਨਿਆਣੇ ਦੇ ਉੱਤੇ ਰਾਤ ਨੂੰ ਪਾ ਦੇ, ਉਹਨੂੰ ਭੋਰਾ ਠੰਡ ਨਹੀਂ ਲੱਗਣੀ, ਪੂਰਾ ਗੱਦਾ ਹੀ ਇਦਾਂ।
ਮਾਸ਼ਾ ਇਦਾਂ ਕੰਨ ਹਾਂਜੀ ਅੱਲਾਹ ਤੇ ਤਾਲਾ ਬਰਕਤ ਦੇ। ਇਹ ਬੱਚਾ ਸਿਰਫ 20 ਮਹੀਨੇ ਦਾ ਹੈ। ਅੱਛਾ ਮਾਸ਼ਾ ਆਈਏ ਇਹਦੇ ਕੋਲ 2 ਸਾਲ ਹੋ ਰਹੇ ਨੇ, ਕੱਦ ਕਾਠ ਹਰਸ਼ਾ ਕਰਨੀ ਹੈ। ਹਾਂ ਅੱਛਾ ਜਿਹੜੀ ਨਾ ਅਸਲ ਜਿਹੜੀ ਗੱਲ ਆ ਵੀ ਤੁਸੀਂ ਇਹ ਕੀਤਾ, ਹਾਂਜੀ ਤੁਸੀਂ ਇਹਨੂੰ ਇਸ ਕੰਮ ਨੂੰ ਕਿੱਦਾਂ ਪਾਇਆ? ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇਹ ਪੁੱਛੂੰਗਾ ਤੇ ਫਿਰ ਤੁਹਾਨੂੰ ਅਗਲੀ ਗੱਲ ਪੁੱਛਾਂਗਾ ਵੀ ਤੁਸੀਂ ਲੋਕਾਂ ਵਾਸਤੇ ਕੀ ਕੀਤਾ। ਇਹ ਤਾਂ ਤੁਸੀਂ ਮੁਨਾਫਾ ਕਮਾ ਰਹੇ ਨਾ ਆਪਦੀ ਜ਼ਾਤ ਵਾਸਤੇ, ਜੀ ਬਿਲਕੁਲ ਬਿਲਕੁਲ। ਸਾਡੇ ਵਾਸਤੇ ਤੁਸੀਂ ਕੀ ਕੀਤਾ? ਅੱਛਾ ਹਾਂਜੀ ਪਹਿਲੀ ਗੱਲ ਤੇ ਇਹ ਜੀ ਇਸ ਕੰਮ ਨੂੰ ਮੈਂ ਕਿੱਦਾਂ ਪਾਇਆ। ਹਾਂਜੀ ਇਹ ਕੰਮ ਜੀ ਮੈਂ ਸ਼ੁਕਰ ਅਲਹਮਦੁਲਿਲਾ ਸੁਮਾ ਅਲਹਮਦੁਲਿਲਾ ਕਹਿਣਾ ਵੀ ਅੱਲਾਹ ਤਾਲਾ ਨੇ ਇਹਦੇ ਵਿੱਚ ਮੈਨੂੰ ਰੂਹਾਨੀ ਫਾਇਦਾ ਵੀ ਦਿੱਤਾ, ਮਾਸ਼ਾਅੱਲਾ ਦਿਲ ਦਾ ਸਕੂਨ ਵੀ ਦਿੱਤਾ। ਮਾਸ਼ਾਅੱਲਾ ਠੀਕ ਹੈ, ਘਰ 'ਚ ਬਰਕਤ ਵੀ ਪਾਈ। ਮੇਰੇ ਕੋਲ ਨਿਆਣਾ ਨਹੀਂ ਸੀ, ਮੈਨੂੰ ਨਿਆਣਾ ਵੀ ਦਿੱਤਾ। ਮਾਸ਼ਾਅੱਲਾ ਠੀਕ ਹੈ, ਇਸ ਕੰਮ ਦੇ ਵਿੱਚ ਮੈਨੂੰ ਅੱਲਾਹ ਤਾਲਾ ਨੇ ਆਪਦੇ ਨੇੜੇ ਵੀ ਕੀਤਾ। ਮੈਂ ਦੀਨਦਾਰ ਵੀ ਹੋਇਆ, ਮੈਨੂੰ ਅੱਲਾਹ ਨੇ ਦਾੜੀ ਵੀ ਦਿੱਤੀ, ਮੈਨੂੰ ਨਮਾਜ਼ੀ ਵੀ ਬਣਾਇਆ। ਇਸ ਕੰਮ ਨੇ ਮੈਨੂੰ ਇਨਸਾਨ ਬਣਾਇਆ। ਮਾਸ਼ਾਅੱਲਾ ਤੇ ਨੋਟ ਵੀ ਆਏ ਲੇਕਿਨ ਬਾਅਦ 'ਚ ਆਏ, ਪਹਿਲੇ ਇਹਨਾਂ ਚੀਜ਼ਾਂ ਦੀ ਕਦਰ ਹੈ। ਪਹਿਲਾਂ ਇਹਨਾਂ ਸ਼ਾਨ ਦੀ ਕਦਰ। ਵਾਹ ਵਾਹ, ਇਹ ਪੈਸਿਆਂ ਨਾਲ ਨਹੀਂ ਲੱਭਦੀ। ਪੈਸਿਆਂ ਨਹੀਂ ਲੱਭਦੇ। ਵਾਹ ਵਾਹ ਅੱਛਾ ਇਹ ਹੁਣ ਮੇਰਾ ਬਰੀਡਰ ਹੈ ਇਸ ਵੇਲੇ, ਅੱਛਾ ਮਾਸ਼ਾਅੱਲਾ ਇਹਦਾ ਨਾਂ ਜ਼ਾਇਮ ਹੈ। ਜ਼ਾਇਮ ਇਹ ਮੰਗਲ ਖਾਨ ਬੁਕਟੀ ਦਾ ਨਸਲ ਚੋਂ ਹੈ। ਅੱਛਾ ਅੱਛਾ ਇਹ ਉੱਥੇ ਦਾ ਮਸ਼ਹੂਰ ਹੈਗਾ ਉਹਨਾਂ ਦਾ ਬਰੀਡਰ। ਅੱਛਾ ਅੱਛਾ ਤੇ ਇਹਦੇ ਬੱਚੇ ਲਏ ਐਤਕੀ। ਹਾਂ ਹਾਂ ਤੇ ਇਹਨੂੰ ਵੀ ਪਤਾ ਵੀ ਇਹਦਾ ਨਾਂ ਹੈ? ਹਾਂ ਅੱਛਾ ਆ ਜ਼ਾਇਮ ਫੀਡਰ ਪੀ ਲਓ। ਹਾਂ ਇਹ ਜ਼ਾਇਮ ਹੈ। ਇਹ ਸਾਰਿਆਂ ਦੇ ਨਾਂ ਹੈ। ਇਹ ਬੁਰਾਕ ਹੈ, ਅੱਛਾ ਬੁਰਾਕ ਮਾਸ਼ਾਅੱਲਾ ਇਹ ਸਕਬ ਹੈ, ਨਬੀ ਪਾਕ ਦੇ ਘੋੜੇ ਦੇ ਨਾਂ ਤੇ ਰੱਖਿਆ। ਮਾਸ਼ਾਅੱਲਾ ਮਾਸ਼ਾਅੱਲਾ ਇਹ ਸਾਰਿਆਂ ਦੇ ਨਾਂ ਹੈ, ਕੋਈ ਟੈਗ ਨਹੀਂ ਹੈਗਾ, ਸਾਨੂੰ ਨਾਵਾਂ ਤੋਂ ਯਾਦ ਨੇ, ਜਿਹੜਾ ਮਰਜ਼ੀ ਪੁੱਛ ਲਓ। ਅੱਛਾ ਅੱਲਾ ਬਰਕਤ ਦੇ ਨਾਮ ਬੜੇ ਸੋਹਣੇ ਰੱਖੇ ਆ ਹਾਂਜੀ ਹਾਂਜੀ। ਅੱਛਾ ਹੁਣ ਤੁਸੀਂ ਦੱਸੋ ਸਾਡੇ ਵਾਸਤੇ ਕੀ ਕੀਤਾ ਤੁਸੀਂ? ਤੁਹਾਡੇ ਵਾਸਤੇ ਇਹ ਕੀਤਾ ਭਾਈਜਾਨ ਵੀ ਜਿਹੜਾ ਵੀ ਇਸ ਕੰਮ ਦੇ ਵਿੱਚ ਨਾ ਇਹਦੇ 'ਚ ਜਿਹੜੇ 4-5 ਇਹਦੇ 'ਚ ਹੈਗੇ ਨੇ ਮਾਡਲ ਕਹਿੰਦੇ ਇਹਨਾਂ ਨੂੰ ਹਾਂ ਹਾਂ ਵੀ ਤੁਸੀਂ ਵਪਾਰ ਵਾਲਾ ਕਰਨਾ, ਘਾਟੂ ਕਰਨਾ, ਨਸਲ ਬਣਾਣੀ ਹੈ, ਦੁੱਧ ਵੇਚਣਾ ਜਾਂ ਤੁਸੀਂ ਕੋਈ ਇਹਦੀ ਪ੍ਰੋਡਕਟ ਬਣਾਣੀ ਹੈ, ਉਹਨਾਂ ਸਾਰਿਆਂ ਦਾ ਨਿਚੋੜ ਕੱਢਿਆ ਅੱਛਾ ਕਿ ਵੀ ਤੁਸੀਂ ਅਗਰ ਦੁੱਧ ਵਾਲਾ ਕੰਮ ਕਰਨਾ ਤਾਂ ਕਿੱਦਾਂ ਦੀ ਬੱਕਰੀ ਪਾਣੀ, ਠੀਕ ਹੈ ਜੇ ਤੁਸੀਂ ਗੋਸ਼ਤ ਵਾਲਾ ਕੰਮ ਕਰਨਾ ਤਾਂ ਕਿੱਦਾਂ ਦਾ ਜਾਨਵਰ ਪਾਣਾ। ਹੁਣ ਆਹ ਜਿਹੜਾ ਚੋਰੀ ਸਾਹਿਬ ਹੈ ਨਾ, ਇਹ ਗੋਸ਼ਤ ਵਾਲਾ। ਅੱਛਾ ਇਹ ਗੋਸ਼ਤ ਵਾਲਾ। ਹੁਣ ਇਹਦੀ ਨਿਸ਼ਾਨੀਆਂ ਇਹ ਖੋਲ ਕੇ ਦੱਸਤੀਆਂ। ਪਾਵਾ ਮੋਟਾ ਹੋਏਗਾ, ਦੋਵਾਂ ਲੱਤਾਂ ਦੇ ਵਿੱਚ ਖਲਾ ਹੋਏਗਾ, ਚੈੜੀਆਂ ਹੋਣਗੀਆਂ, ਖੱਲ ਮੋਟੀ ਹੋਏਗੀ, ਕੰਬਲ ਤਰ੍ਹਾਂ ਹੋਏਗੀ। ਹਾਂ ਹਾਂ ਠੀਕ ਹੈ ਨਾ। ਜਿਹੜਾ ਇਹਦਾ ਫੱਟਾ ਹੈ, ਫੱਟਾ ਗੁਲਾਈ ਚ ਹੋਏਗਾ। ਅੱਛਾ ਦੂਸਰੇ ਪਾਸੇ ਆ ਜਾਓ, ਜਿਹੜਾ ਦੁੱਧ ਵਾਲਾ ਹੈ, ਦੁੱਧ ਵਾਲਾ ਆਇਆ ਹੋਏਗਾ, ਲੱਤਾਂ ਬਰੀਕ, ਅੱਛਾ ਪਿੰਡਾ ਬਰੀਕ, ਧੌਣ ਬਰੀਕ। ਇਹ ਤਾਂ ਤੁਸੀਂ ਉਹ ਸਾਰੀਆਂ ਗੱਲਾਂ ਕਰਤੀਆਂ ਜਿਹੜੀਆਂ ਮੱਝ ਦੇ ਵਿੱਚ ਆ। ਹਾਂਜੀ, ਮੱਝ ਦੀ ਜਿਹੜੀ ਚਮ ਪਤਲੀ ਹੋਊਗੀ ਹਾਂਜੀ ਚਾਚਾ ਬੂਟੇ, ਉਹੀ ਚੀਜ਼ਾਂ ਨੇ, ਉਹ ਦੁੱਧ ਉਹੀ ਚੀਜ਼ਾਂ ਨੇ, ਉਹੀ ਚੀਜ਼ਾਂ ਨੇ। ਤੁਸੀਂ ਇੱਧਰ ਨੂੰ ਆਓ। ਅੱਛਾ 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 ਆਮਰ ਸਾਹਿਬ ਹਾਂਜੀ ਤੁਸੀਂ ਇੱਕ ਗੱਲ ਮੈਨੂੰ ਦੱਸੋ ਵੀ ਇੱਕ ਬੰਦਾ ਬੱਕਰੀ ਰੱਖਦਾ, ਹਾਂਜੀ ਉਹ ਕਹਿੰਦਾ ਵੀ ਜਿਹੜਾ ਅਸਲ ਮੁਨਾਫਾ ਉਹ ਬੱਕਰੀ ਦੇ ਬੱਚੇ ਆ। ਮੇਰੀ ਗੱਲ ਪੂਰੀ ਸੁਣਿਓ। ਅੱਛਾ ਇੱਕ ਬੰਦਾ ਕਹਿੰਦਾ ਜੀ ਅਸਲ ਮੁਨਾਫਾ ਬੱਕਰੀ ਦਾ ਦੁੱਧ ਆ। ਹਾਂਜੀ ਇੱਕ ਬੰਦਾ ਕਹਿੰਦਾ ਵੀ ਅਸਲ ਮੁਨਾਫਾ ਇਹ ਆ ਵੀ ਮੈਂ ਬੱਚੇ ਵੇਚ ਲਏ ਮੈਂ ਇਦਾਂ। ਤੁਸੀਂ ਇਹ ਕੰਮ ਕਰ ਰਹੇ ਆ, ਹਾਂਜੀ ਤੁਸੀਂ ਅਸਲ ਮੁਨਾਫਾ ਕਿਹੜੀ ਸ਼ੈ ਨੂੰ ਗਿਣਦੇ ਆ? ਇਹ ਸਾਰੀਆਂ ਚੀਜ਼ਾਂ ਹੀ ਮੁਨਾਫੇ 'ਚ ਨੇ। ਅੱਛਾ ਇਹਦੇ 'ਚ ਕੋਈ ਚੀਜ਼ ਵੀ ਘਾਟੇ 'ਚ ਨਹੀਂ। ਬੱਚਾ ਜਿਹੜਾ ਹੈ ਨਾ, ਇੱਕ ਬੱਚਾ ਤੁਹਾਡਾ ਖਰਚਾ ਹੈ, ਦੂਸਰਾ ਬੱਚਾ ਤੁਹਾਡਾ ਮੁਨਾਫਾ ਹੈ। ਹਾਂ ਇਹਦੀ ਐਵਰੇਜ ਕੋਈ 3 ਦਿਨ ਦੀ, ਕੋਈ 2 ਦਿਨ ਦੀ, ਕੋਈ 1 ਦਿਨ ਦੀ, ਐਵਰੇਜ 2 ਦਿਨ ਨਿਕਲਦੀ ਹੈ। ਅੱਛਾ ਇੱਕ ਬੱਚਾ ਖਰਚਾ ਹੈ, ਇੱਕ ਮੁਨਾਫਾ ਜੇ ਤੁਸੀਂ ਤਰੀਕੇ ਨਾਲ ਕਰੋ। ਠੀਕ। ਹੁਣ ਜੇ ਤੁਸੀਂ ਤੁਹਾਡੇ ਦੋਵਾਂ 'ਚੋਂ ਤੁਹਾਡੇ ਕੋਲ ਬਚਦੇ ਹੀ ਨਹੀਂ, ਹਾਂ ਤੁਹਾਨੂੰ ਵਾਲੀ ਕੋਈ ਨਹੀਂ, ਤੇ ਫਿਰ ਬੱਕਰੀ ਦਾ ਕਸੂਰ ਤੇ ਕੋਈ ਨਹੀਂ। ਬੱਕਰੀ ਦਾ ਉਹਨੇ ਤਾਂ ਨਿਆਣੇ ਦੇਤੇ, ਹੁਣ ਸਾਹਮਣੇ ਤਾਂ ਤੁਸੀਂ ਨੇ। ਤੁਸੀਂ ਉਹ ਲੋਕਾਂ ਨੂੰ ਅਲਫ ਤੋਂ ਬੇ ਹੀ ਨਹੀਂ ਪਤਾ ਨਾ। ਆ ਹੁਣ ਬੱਚਾ ਹੈ, ਹੁਣ ਜੰਮਦੇ ਬੱਚੇ ਦੇ ਅੱਗੇ ਪੱਠੇ ਟੰਗ ਦਿੰਦੇ ਆ। ਉਹਨੇ ਚਗਾਲੀ ਸ਼ੁਰੂ ਨਹੀਂ ਕੀਤੀ, ਪੱਠੇ ਖਾ ਕੇ ਮਾਰਨਾ ਜੇ। ਅੱਛਾ 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 ਲੋਕਾਂ ਨੂੰ ਇਹੀ ਨਹੀਂ ਪਤਾ ਕਿ ਯਾਰ ਇਹਨੂੰ 30-40 ਦਿਨਾਂ ਚਗਾਲੀ ਕਰਦਾ, ਉਹਦੇ ਤੋਂ ਪਹਿਲੇ ਪੱਠੇ ਨਹੀਂ ਦੇਣੇ। ਦੇਣੇ ਹੀ ਨਹੀਂ। ਲੋਕੀ ਟੰਗ ਦਿੰਦਾ, ਫਿਰ ਕਹਿੰਦਾ ਜੀ ਬੱਚਾ ਮਰ ਗਿਆ। ਦੁੱਧ ਥੋੜਾ ਵੀ ਨੁਕਸਾਨ ਤੇ ਜ਼ਿਆਦਾ ਵੀ ਨੁਕਸਾਨ ਦੇ। ਕੋਈ ਰਜਾ ਕੇ ਮਾਰੀ ਜਾਂਦਾ, ਕੋਈ ਭੁੱਖਾ ਮਾਰੀ ਜਾਂਦਾ। ਉਹ ਇਹੀ ਗੱਲਾਂ ਦੱਸੀ ਦੀਆਂ ਵੀ ਯਾਰ ਇਸ ਤਰੀਕੇ ਕਰਨਾ ਹੈ। ਵਾਹ 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 ਗੱਲ ਪਤੇ ਜੀ। ਅੱਛਾ ਅਮਰ ਸਾਹਿਬ ਜਾਇਜ਼ਾ ਨਾ ਜੀ ਮੰਡੀਆਂ ਤੇ ਹਾਂਜੀ ਇਹ ਜਿਹੜਾ ਕਲਰ ਆ ਸਫੈਦ ਕਲਰ ਜੀ, ਹਾਂਜੀ ਹਾਂਜੀ ਇਹ ਇੱਥੇ ਮੰਡੀ ਤੇ ਬਹੁਤ ਆਉਂਦਾ ਜੀ। ਹਾਂਜੀ ਹਾਂਜੀ ਜਿਹੜੀ ਮੰਡੀ ਤੇ ਵੀ ਜਾਈਏ, ਸਾਈਵਾਲ ਚਲੇ ਜਾਈਏ, ਮਾਮੂ ਪੰਜਣਾ, ਹਾਂਜੀ ਹਾਂਜੀ ਲੇਕਿਨ ਉਹ ਕਹਿ ਰਿਹਾ ਵੀ ਅਸੀਂ ਇੱਥੋਂ ਲਿਆ ਜੀ ਫੋਟਾਬਾਸ ਚੋਂ। ਇਹ ਫੋਟਾਬਾਸ ਦਾ ਕਲਰ ਆ ਸਾਰਾ ਹੀ। ਹਾਂਜੀ ਹਾਂਜੀ ਤੁਸੀਂ ਕਹਿੰਦੇ ਜੀ ਇਹ ਸਿੰਧ ਦਾ ਕਲਰ ਆ। ਵੈਸੇ ਮੈਂ ਸਿੰਧ 'ਚ ਰਿਹਾ ਮੈਂ ਵੀ, ਹਾਂਜੀ ਹਾਂਜੀ 10-12 ਸਾਲ ਫਿਰਿਆ। ਬਿਲਕੁਲ। ਜਿਹੜਾ ਇਹ ਕਲਰ ਹੈ ਨਾ ਜੀ, ਹਾਂਜੀ ਇਹ ਸਿੰਧ 'ਚ ਹੈ। ਹਾਂਜੀ ਇਹ ਨਹੀਂ ਨਜ਼ਰ ਆਇਆ ਘੱਟ। ਅੱਛਾ ਇਹ ਜਿਹੜਾ ਜੀ ਇਹ ਜਿੱਥੇ ਸਿੰਧ ਦੇ ਕਿਹੜੇ ਇਲਾਕੇ ਜੋ ਤੁਸੀਂ? ਇਹ ਜੀ ਭਾਈਜਾਨ ਇਸ ਵੇਲੇ ਜਿਹੜਾ ਅਰੂਜ ਤੇ ਸ਼ੌਕ ਜਾ ਰਿਹਾ ਨਾ, ਉਹ ਖੈਰਪੁਰ ਤੇ ਜਾ ਰਿਹਾ। ਹਾਂ ਉਹੀ ਗੱਲ। ਖੈਰਪੁਰ 'ਚ ਜਾ ਰਿਹਾ। ਉਹਦੇ ਬਾਅਦ ਕਰਾਚੀ ਪੂਰੇ 'ਚ ਇਸ ਵੇਲੇ ਟੌਪ ਦਾ ਸ਼ੌਕ, ਇਹਨੂੰ ਸਿੰਧੀ ਗੁਲਾਬੀ ਸਾਦੇ ਆ। ਸਿੰਧੀ ਗੁਲਾਬੀ ਸਿੱਧੀ ਗੁਲਾਬ ਤੇ ਗੁਲਾਬੀ ਗੋਲਡ ਐਸੋਸੀਏਸ਼ਨ ਵੀ ਬਣੀ ਹੋਈ ਹੈ। ਐਤਕੀ ਜਿਹੜਾ ਬਲਾਵਲ ਭੁੱਟੋ ਸਾਹਿਬ ਨੇ ਬੜਾ ਵੱਡਾ ਫੰਕਸ਼ਨ ਕਰਾਇਆ ਲਾਈਵ ਸਟਾਕ ਦਾ, ਡੈਲਫਾ ਦੇ ਨਾਂ ਤੋਂ। ਉਹ ਡੈਲਫਾ ਦੇ ਵਿੱਚ ਵੀ ਇਸ ਵੇਲੇ ਟੌਪ ਤੇ ਇਹਨਾਂ ਦੀ ਕਮੋਰੀ, ਸਿੰਧੀ ਗੁਲਾਬੀ, ਇਹਨਾਂ ਦੀ ਟਾਪਰੀ, ਇਹ 3-4 ਨਸਲਾਂ ਨੇ, ਇਹ ਜਿਹੜੀਆਂ ਉਹਨਾਂ ਦੀ ਸ਼ੋਅ ਕਲਾਸ ਨਸਲਾਂ ਨੇ। ਆਇਆ ਤੇ ਇਹ ਭਾਵਲਪੁਰ ਤੇ ਪਰ ਇਸੇ ਜਗ੍ਹਾ। ਅੱਛਾ ਹੁਣ ਮੈਂ ਤੁਹਾਨੂੰ ਦੱਸ ਦੇਣਾ, ਸਿੰਧ ਦਾ ਕਿਉਂ? ਮੈਂ ਤੁਹਾਨੂੰ ਦੱਸ ਦੇਣਾ, ਦੱਸ ਦੇਣਾ ਮੈਂ ਤੁਹਾਨੂੰ। ਆ ਜਾਓ,
ਐ ਭਾਈਜਾਨ ਉਹੀ ਨਹੀਂ ਖੈਰਪੁਰ ਇੱਥੇ ਮੈਂ ਦੱਸਦਾ ਇਹ ਜਿਹੜੇ ਕੰਨ ਨੇ ਨਾ ਜੀ ਹਾਂਜੀ, ਹਾਂਜੀ। ਇਹ ਕਮੋਰੀ ਤੋਂ ਆਏ ਨੇ ਕਮੋਰੀ ਤੋਂ ਅੱਛਾ ਅੱਛਾ ਮੈਨੂੰ ਕਈ ਲੋਕੀ ਬੱਕਰੀਆਂ ਦਾ ਕਹਿ ਦਿੰਦੇ ਵੀ ਕਹਿੰਦੇ ਜਦੋਂ ਮੈਂ ਇਦਾਂ ਦੀ ਗੱਲਾਂ ਕਰਦਾ ਅੱਛਾ ਇਹ ਕੰਨ ਜਿਹੜੇ ਜੀ ਕਮੋਰੀ ਤੋਂ ਆਏ ਆ ਕਮੋਰੀ ਇਹ ਰੰਗ ਤੁਹਾਡੇ ਉਸੇ ਤੋਂ ਰਾਜਨਪੁਰ ਤੋਂ ਹੀ ਆਇਆ ਹਾਂ ਰਾਜਨਪੁਰ ਤੋਂ ਮੈਂ ਇਹ ਖੜਾ ਸਿੰਘ ਕਮੋਰੀ ਦਾ ਹੈ ਹਾਂਜੀ ਹਾਂਜੀ ਠੀਕ ਹੈ ਇਹ ਝਾਲਰ ਜਿਹੜੀ ਇਹ ਬੀਤਲ ਦੀ ਹੈ ਹਾਂਜੀ ਹੋਰ ਇਹ ਸਾਰਾ ਕੁਝ ਮੰਗਿਆ ਹੀ ਹੈ ਆਪਾਂ ਸਾਰੇ ਰਹਿੰਦੇ ਸੀ ਇਕੱਠੇ ਹਾਂਜੀ ਹਾਂਜੀ ਇਹ ਹੁਣ ਹੀ YouTube ਆਇਆ ਹਾਂਜੀ ਹੁਣ ਪਹਿਲੇ ਸਰਦੀਆਂ ਆਉਂਦੀਆਂ ਸੀ ਨਾ ਆਉਂਦੀਆਂ ਸੀ ਤੇ ਬੱਕਰੀਆਂ ਰੇੜੀਆਂ ਉਧਰ ਨੂੰ ਸਿੰਧ ਨੂੰ ਚਲੇ ਗਏ ਉੱਥੇ ਕਿੰਨੇ ਡਕਣਾ ਵੀ ਕਿੰਨੇ ਕਿੰਨੂੰ ਕ੍ਰਾਸ ਕੀਤਾ ਤੇ ਕਿੰਨੇ ਕਿੰਨੂੰ ਨਹੀਂ ਇਹ ਨਸਲਾਂ ਰਲ ਮਿਲ ਕੇ ਹੀ ਬਣੀਆਂ ਹਾਂਜੀ ਇਹ ਨਾਲ ਮਿਲ ਕੇ ਸਮਝਦੇ ਪਏ ਜੇ ਹੁਣ ਜਦੋਂ ਬਣ ਗਈਆਂ ਹਾਂਜੀ ਹਾਂਜੀ ਤੇ ਉਹ ਹਰ ਪਾਸੇ ਹਰ ਸ਼ੈ ਵੰਡੀ ਗਈ ਵੰਡੀ ਗਈ ਠੀਕ ਹੈ ਨਾ ਲੇਕਿਨ ਹੁਣ ਜਿਹੜੀ ਰਾਜਪੂਰ ਦੀ ਨਸਲ ਹੈ ਉਹਨਾਂ ਨੇ ਸਿੰਘ ਉਡਾ ਲਏ ਨੇ ਕੰਨ ਛੋਟੇ ਕਰ ਲਏ ਨੇ ਖੱਲ ਬਰੀਕ ਕਰ ਲਈ ਲੱਤਾਂ ਬਰੀਕ ਕਰ ਲੀਆਂ ਨੇ ਹਾਂ ਉਹ ਬਰੀਕ ਕਰ ਬਰੀਕ ਕਰ ਲੀਆਂ ਇਹ ਜਿਹੜੀ ਨਸਲ ਹੈ ਇਹਦੇ 'ਚ ਮੋਟਾਈਆਂ ਨੇ ਇਹ ਜੀ ਚੀੜੀ ਹੈ ਇਹ ਚੀੜੀ ਹੈ ਇਹ ਚੀੜੀ ਹੈ ਇਹ ਚੀੜੀ ਹੈ ਦੇਖੋ ਮੈਂ ਤੁਹਾਨੂੰ ਮਿਸਾਲ ਕਲਰ ਇਹਨੇ ਆਪਣਾ ਨਹੀਂ ਛੱਡਿਆ ਕਲਰ ਆਪਣਾ ਨਹੀਂ ਛੱਡਿਆ ਕਲਰ ਨਹੀਂ ਆਪਣਾ ਛੱਡਿਆ ਇਹਨੇ ਲੇਕਿਨ ਬਾਕੀ ਹਰ ਚੀਜ਼ ਉਹ ਜਿਹੜੀ ਰਾਜਨਪੁਰੀ ਨੂੰ ਮਾਰ ਪਈ ਹੈ ਨਾ ਉਹ ਹੂਤਲ ਬੀਤਲ ਨੇ ਦਿੱਤੀ ਬੀਤਲ ਨੇ ਉਹ ਬਰੀਕੀਆਂ ਪਾਉਣ ਦੇ ਚੱਕਰਾਂ 'ਚ ਨਾ ਹਾਂਜੀ ਹਾਂਜੀ ਉਹਨਾਂ ਨੇ ਕਮਜ਼ੋਰੀ ਲੈਣ ਲੈ ਲਈਆਂ ਇਹ ਫੈਸਲੇ ਹੁੰਦੇ ਨੇ ਜਿਹੜੇ ਫਾਇਦੇ ਨੁਕਸਾਨ ਕਰਦੇ ਨੇ ਨੁਕਸਾਨ ਕਰਦੇ ਇਦਾਂ ਸ਼ੌਕ ਕਰੋ ਲੇਕਿਨ ਥੋੜਾ ਜਿਹਾ ਅਕਲ ਨਾਲ ਹਾਂ ਲੇਕਿਨ ਇਹ ਕਲਰ ਜਿਹੜਾ ਨਾ ਜੀ ਹਾਂਜੀ ਇਹ ਸਿੰਧ ਚ ਪਾਇਆ ਜਾਂਦਾ ਜੀ ਹਾਂ ਆ ਪਿਓਰ ਕਮੋਰੀ ਵਾਲਾ ਸਿੰਘ ਹੈ ਹਾਂਜੀ ਇਹ 20 ਮਹੀਨਿਆਂ ਦਾ ਇਹ ਜਿਵੇਂ ਜਿਵੇਂ ਚੜਦਾ ਜਾਏਗਾ ਇੱਕ ਇੱਕ ਫੁੱਲ ਉੱਤੇ ਬਣਦਾ ਜਾਏਗਾ ਬਣਦਾ ਜਾਏਗਾ ਉਹ ਇਦਾਂ ਹੀ ਹੈ ਜੀ ਇਹ ਕਮੋਰੀ ਸਿੰਘ ਹੈ ਹਾਂ, ਨਹੀਂ ਇਹ ਤਾਂ ਨਜ਼ਰ ਆਇਆ ਸਿੰਧ ਚ ਸਾਨੂੰ ਇਹ ਕਲਰ ਦੇਖਿਆ ਤੇ ਇਹ ਕਲਰ ਸਿੰਧ ਇਹਨਾਂ ਸਾਰਿਆਂ ਚ ਦੁੱਧ ਚ ਵੱਧ ਹੈ ਹਾਂਜੀ ਅੱਛਾ ਅਮਰ ਸਾਹਿਬ ਇੱਕ ਤਾਂ ਤੁਹਾਨੂੰ ਮੁਬਾਰਕ ਹੋਵੇ ਤੁਸੀਂ ਨਵਾਂ ਹਾਤਾ ਬਣਾ ਰਹੇ ਆ ਬੱਕਰੀਆਂ ਦਾ ਮਾਸ਼ਾਅੱਲਾ ਮਾਸ਼ਾਅੱਲਾ ਅੱਛਾ ਹਜੇ ਬੱਕਰੀਆਂ ਤੇ ਨਾ ਜੀ ਖਾਣ ਪੀਣ ਤੇ ਗੱਲ ਕਰਨੀ ਹੈ ਅਸੀਂ ਜੀ ਜੀ ਤੇ ਠੀਕ ਪਰ ਮੈਂ ਕਹਿੰਦਾ ਵੀ ਤੁਸੀਂ ਸਾਨੂੰ ਅੰਦਰੋਂ ਮੜ ਜਾ ਹਾਤਾ ਵੀ ਦਿਖਾ ਦਿਓ ਵੀ ਇਹ ਤਾਂ ਬਰਾਂਡਾ ਜਾਂ ਮਾਲੂਮ ਹੋ ਰਿਹਾ ਹਾਂਜੀ ਹਾਂਜੀ ਬੜੇ ਸੋਹਣੇ ਇੱਕ ਮੈਂ ਪਹਿਲੇ ਇੱਥੋਂ ਦੱਸ ਦੇਣਾ ਥੋੜਾ ਜਿਹਾ ਭਾਈ ਜਾਨ ਇਹਨਾਂ ਨੇ ਜੀ ਅਸੀਂ ਇਹ ਫਾਰਮ ਬਣਿਆ ਹੋਇਆ ਦੇਖਿਆ ਦੀਪਾਲਪੁਰ ਦੇ ਵਿੱਚ ਦਪਾਲਪੁਰ ਦੀਪਾਲਪੁਰ ਚ ਉਹਦਾ ਨਾਮ ਹੈ ਪਾਂਡਾ ਫਾਰਮ ਅੱਛਾ ਤੇ ਉਹ ਉਹਨਾਂ ਨੇ ਬਣਾਇਆ ਚਾਈਨੀਜ਼ ਨੇ ਅੱਛਾ ਤੇ ਮੈਨੂੰ ਜਿਹੜੀ ਗੱਲ ਦਿਲ ਤੇ ਵੱਜੀ ਨਾ ਕਿ ਯਾਰ ਚਾਈਨਾ ਦਾ ਬੰਦਾ ਇੱਥੇ ਆਇਆ ਤੇ ਸਾਡੇ ਬਜ਼ੁਰਗਾਂ ਲਈ ਡਾਟਾ ਪਾਤੀਆਂ ਉਹਨੇ ਠੀਕ ਸਾਡੇ ਬੰਦੇ ਜੋ ਪਾਣ ਲੱਗਦੇ ਉਹ ਸ਼ੀਸ਼ੇ ਠੋਕ ਦਿੰਦੇ ਆ ਹਾਂ ਯਾਰ ਉਹਨੇ ਤਾਂ ਸਾਡੀ ਨਕਲ ਹੀ ਲਾਈ ਏ ਮੈਂ ਉਹਦਾ ਫਿਰ ਇੰਟਰਵਿਊ ਲਿਆ ਮੈਂ ਕਿਹਾ ਯਾਰ ਮੈਨੂੰ ਇਹ ਦੱਸ ਤੂੰ ਡਾਟਾ ਪਾਈਆਂ ਸਾਡੇ ਬਜ਼ੁਰਗ ਵੀ ਡਾਟਾ ਪਾਉਂਦੇ ਸੀ ਤੂੰ ਡਾਟਾ ਕਿਉਂ ਪਾਈਆਂ ਇੱਥੇ ਤੇ ਜਿਹੜਾ ਪੜਿਆ ਲਿਖਿਆ ਉਹ ਕਦੀ ਸ਼ੀਸ਼ੇ ਪਾ ਦਿੰਦਾ ਕਦੀ ਕੁਝ ਪਾ ਦਿੰਦਾ ਅੱਛਾ ਉਹਨੇ ਕਿਹਾ ਭਾਜੀ ਤੁਹਾਡੇ ਜੂਨ ਜੁਲਾਈ ਗਿੱਲੀ ਗਰਮੀ ਹਬਸ ਅੱਛਾ ਡਾਟ ਬਣਾਓ ਅੱਗੋਂ ਸੂਰਜ ਨੂੰ ਰੋਕੋ ਹਾਂ ਹਾਂ ਤੇ ਉੱਚੀ ਛੱਤ ਕਰਕੇ ਉੱਥੋਂ ਹਵਾ ਨੂੰ ਕੱਢੋ ਅੱਛਾ 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 ਠੀਕ ਆ ਤੇ ਤੁਹਾਡਾ ਜੂਨ ਜੁਲਾਈ 'ਚ ਜੇ ਤੁਹਾਡਾ ਜਿਹੜਾ ਕੋਠਾ ਹੈ ਜੂਨ ਜੁਲਾਈ 'ਚ ਜੇ ਜਾਨਵਰ ਬਗੈਰ ਪੱਖੇ ਤੋਂ ਕਾਮਯਾਬ ਹੈ ਨਾ ਤੇ ਫਿਰ ਤੁਸੀਂ ਕੋਠਾ ਸਹੀ ਪਾਇਆ ਤੇ ਜੇ ਪੱਖੇ ਲਾਣੇ ਆ ਤੇ ਫਿਰ ਤੁਹਾਡਾ ਕੋਠਾ ਵੀ ਨਹੀਂ ਤੁਸੀਂ ਸਹੀ ਪਾਇਆ ਬਾਕੀ ਸਹੀ ਹੋ ਠੀਕ ਹੈ ਪੁਰਾਣੇ ਆਪਣੇ ਬਜ਼ੁਰਗ ਕੀ ਕਰਦੇ ਸੀ ਅੱਜ ਵੀ ਅਸੀਂ ਚਲੇ ਜਾਈਏ ਮੁਗਲਿਆ ਖਾਨਦਾਨ ਦੀਆਂ ਜਿਹੜੀਆਂ ਬਿਲਡਿੰਗਾਂ ਬਣੀਆਂ ਉੱਥੇ ਕੋਈ ਪੱਖਾ ਲੱਗਾ ਨਹੀਂ ਤੇ ਕਿੰਨੀ ਠੰਡੀਆਂ ਹੁੰਦੀਆਂ ਮੋਟੀਆਂ ਕੰਧਾਂ ਉੱਚੀਆਂ ਕੰਧਾਂ ਉੱਚੇ ਰੋਸ਼ਨਦਾਨ ਤੇ ਡਾਟ ਮੋਲ ਤੇ ਵਿਚਾਲੇ ਉਹ ਉੱਚਾ ਕੀਤਾ ਵਿਚਾਲੇ ਇਹ 2-2 ਫੁੱਟ ਇੱਥੋਂ ਵੀ ਕ੍ਰਾਸਿੰਗ ਪਾਈ ਹੈ ਇਹ ਜਿਹੜੀ ਗਰਮ ਹਵਾ ਹੈ ਨਾ ਉਹ ਹੁੰਦੀ ਹਲਕੀ ਉਹ ਹਵਾ ਉੱਠ ਜਾਣੀ ਉੱਠ ਕੇ ਸਾਈਡਾਂ 'ਚ ਨਿਕਲ ਜਾਣੀ ਅੰਦਰ ਸਾਰੀ ਠੰਡੀ ਰਹਿ ਜਾਣੀ ਤੇ ਇਹ ਕਿੰਨੇ ਜ਼ਰਬ ਤੇ ਕਿੰਨੇ ਚੌੜਾ ਕਿੰਨਾ ਲੰਬਾ ਇਹ ਜਨਾਬ ਸਾਹਿਬ 25 ਬਾਏ 65 ਦਾ 25 ਬਾਈ 65 ਤੇ ਕਿੰਨੀਆਂ ਬੱਕਰੀਆਂ ਆ ਜਾਣਗੀਆਂ ਇਹ 'ਚ? ਇਹਦੇ 'ਚ ਜਨਾਬ ਸਾਹਿਬ ਤੁਸੀਂ ਸਮਝ ਲਓ 25 ਤੋਂ 30 ਸਕੁਅਰ ਫੁੱਟ ਤੇ ਇੱਕ ਬੱਕਰੀ ਆਣੀ ਹੈ ਇੱਕ ਜਿਹੜਾ ਕਿਊਬਿਕਲ ਇਹਦੇ 'ਚ 10 ਤੋਂ 15 ਬੱਕਰੀਆਂ ਆਣਗੀਆਂ ਇਹ 5 ਕਿਊਬਿਕਲ ਨੇ ਇਹਦੇ ਤਕਰੀਬਨ 70 ਆ ਜਾਣਗੀਆਂ 70 ਕੁ ਬੱਕਰੀਆਂ ਆ ਹਾਂਜੀ ਇਨਸ਼ਾਅੱਲਾ ਅੱਛਾ ਹਾਂਜੀ ਤੇ ਅੱਜ ਹੁਣ ਤੁਸੀਂ ਸਾਨੂੰ ਦੱਸੋ ਵੀ ਤੁਸੀਂ ਜਿਹੜਾ ਤੁਸੀਂ ਕੀ ਖਵਾ ਰਹੇ ਹਾਂ, ਆ ਹਾਂ। ਦੇਖੋ ਨਾ ਅਸੀਂ ਜਦੋਂ ਕੋਈ ਵੀ ਜਾਂਦੇ ਆ ਬੱਕਰੀਆਂ ਵਾਲੇ ਕੋਲ ਹਾਂਜੀ 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 ਇਹ ਤਾਂ ਸਾਡਾ ਹੱਕ ਬਣਦਾ ਨਾ ਜੀ ਪੁੱਛਣ ਦਾ ਹਾਂਜੀ ਵੀ ਹਰ ਬੰਦਾ ਆਪਣੇ ਆਪਣੇ ਹਿਸਾਬ ਨਾਲ ਉਹ ਖਵਾਉਂਦਾ ਪਿਆਂਦਾ ਹਾਂਜੀ ਹਾਂਜੀ ਵੀ ਤੁਸੀਂ ਕੀ ਖਵਾ ਪਿਆ ਰਹੇ ਆ ਲੋ ਜੀ ਅਸੀਂ ਤਾਂ ਕਦੀ ਨਹੀਂ ਓਲਾ ਰੱਖਿਆ ਸਾਡੇ ਬੂਹੇ ਵੀ ਹਰ ਬੰਦੇ ਵਾਸਤੇ ਖੁੱਲੇ ਆ ਜਦੋਂ ਮਰਜ਼ੀ ਜਿਹੜਾ ਮਰਜ਼ੀ ਆ ਕੇ ਚੈੱਕ ਕਰ ਲਵੇ ਹਾਂ ਹਾਂ ਉਹ ਸਾਡਾ ਜੀ ਟੋਕਾ ਲੱਗਾ ਅੱਛਾ ਆਜੋ ਤੁਹਾਨੂੰ ਦਿਖਾ ਦਿੰਨੇ ਆਜੋ ਠੀਕ ਆ ਅਸੀਂ ਕੋਈ ਸ਼ੈਕੜੀ ਲਕਾਉਣੀ ਹੈ ਆਜੋ ਠੀਕ ਆ ਆ ਸਾਡਾ ਜੀ ਟੋਕਾ ਲੱਗਾ ਹੂੰ ਐ ਅੰਜੁਮ ਭਾਈ ਲੂਸਨ ਪਿਆ ਜੇ ਅੱਛਾ ਤੇ ਆ ਮੂੰਗਫਲੀ ਪਈ ਜੇ ਲੋ ਜੀ ਆਹੀ 2 ਪੱਠੇ ਨੇ ਮੇਰੇ ਆ ਮੂੰਗਫਲੀ ਪਈ ਏ ਤਲਾਗੰਗ ਤੋਂ ਮੰਗਾਈ ਤਾਜ਼ੀ ਹੈ ਤੇ ਐ ਲੂਸਨ ਪਿਆ ਮਾਰਚ ਅਪ੍ਰੈਲ ਦਾ ਸੁਕਾ ਕੇ ਰੱਖਿਆ ਹੋਇਆ ਕੀ ਬਾਤ ਹੈ ਪਿਛਲੇ ਮਾਰਚ ਐਸ ਮਾਰਚ ਅਪ੍ਰੈਲ ਦਾ ਬਾਰਿਸ਼ਾਂ ਤੋਂ ਪਹਿਲੇ ਬਾਰਿਸ਼ਾਂ 'ਚ ਘਾਹ ਆ ਜਾਂਦਾ ਉਹ ਚੱਸ ਨਹੀਂ ਕਰਾਂਦਾ ਬਗੈਰ ਘਾਹ ਲਾਣਾ ਜਦੋਂ ਸੁੱਕ ਗਿਆ ਇਹਨੂੰ 2 ਸਾਲ ਵੀ ਕੁਝ ਨਹੀਂ ਹੁੰਦਾ ਤੇ ਇਹ ਚ ਧੂੜ ਤਾਂ ਨਹੀਂ ਹੈਗੀ ਕੋਈ ਮਿੱਟੀ ਮੁੱਟੀ ਮਿੱਟੀ ਥੋੜੀ ਬਹੁਤੀ ਹੁੰਦੀ ਉਹ ਟੋਕੇ 'ਚ ਨਿਕਲ ਜਾਂਦੀ ਹੈ ਅੱਛਾ ਉਹ ਨਿਕਲ ਜਾਂਦੀ ਵਿੱਚ ਹਾਂਜੀ 10% ਤੋਂ ਘੱਟ ਹੋਵੇ ਤੇ ਕੁਝ ਨਹੀਂ ਕਹਿੰਦੀ ਅੱਛਾ ਇਹ ਜਿਹੜਾ ਇਹ ਗੰਢ ਖੋਲ ਕੇ ਪਹਿਲਾਂ ਉੱਥੇ ਕੁਤਰਨਾ ਉਹ ਦਿਖਾਇਆ ਹਾਂਜੀ, ਉਹ ਕੁਤਰਿਆ ਪਿਆ ਜੀ ਹਾਂਜੀ ਇਹ ਅਸੀਂ ਖੁਰਲੀ ਸਿਸਟਮ ਕੀਤਾ ਹੈ ਨਾ ਜੇ ਅਸੀਂ ਉਹ ਬਣਾਈਏ ਜਿਵੇਂ ਅੰਗਰੇਜ਼ਾਂ ਨੇ ਉਹ 20 ਵਾਲੀਆਂ ਖੁਰਲੀਆਂ ਉਹਨੇ ਤੁਸੀਂ ਸਾਬਤ ਵੀ ਪਾ ਸਕਦੇ ਹੋ ਵਿੱਚੋਂ ਵਿੱਚ ਚੁੱਗੀ ਜਾਣਗੇ ਚੁੱਗੀ ਜਾਊਗੀ ਠੀਕ ਹੈ ਤੇ ਜੇ ਤੁਸੀਂ ਖੁਰਲੀਆਂ 'ਚ ਪਾਣਾ ਫਿਰ ਗੋਲ ਨਾ ਕਰਨ ਇਹ ਕੁਤਰ ਲਓ ਜ਼ਿਆਦਾ ਬਿਹਤਰ ਹੈ ਅੱਛਾ ਅੱਛਾ
ਇਹ ਤਾਂ ਖਾਸਾ ਲੱਗਦਾ ਹੋਣਾ, ਫਿਰ ਮੰਗਾਈ ਜਾਂਦੇ ਹੋਣੇ, ਲਾਈ ਖਵਾਈ ਜਾਂਦੇ ਹੋਣੇ। ਇਹ ਤੁਸੀਂ ਦੇਖੋ ਨਾ ਜੀ 5 ਕਿਲੋ ਗਿੱਲਾ ਹੋਵੇ ਤੇ ਕਿਲੋ ਸੁੱਕਾ ਨਿਕਲਦਾ। ਉੱਥੇ ਹੀ ਗੱਲ ਆ ਜਾਂਦੀ ਹੈ। ਜੇ ਤੁਸੀਂ ਗਿੱਲਾ ਕੀ ਰੇਟ ਹੈ ਪੱਠਾ ਦੱਸੋ ਜੀ, ਤੁਸੀਂ ਦੱਸ ਦਿਓ। ਅਸੀਂ ਪੱਠੇ ਕਦੀ ਮੁੱਲ ਲਏ ਨਹੀਂ ਬਾਈ। 10 ਤੋਂ 15 ਰੁਪਏ ਦਾ ਹੈ ਨਾ ਬੂਟਾ ਜੀ? ਹਾਂਜੀ ਇਹਨੇ ਤਾਂ ਤੇ 5 ਕਿਲੋ ਕਿੰਨੇ ਦਾ ਹੋ ਗਿਆ? 75 ਰੁਪਏ ਦਾ। 75 80 ਰੁਪਏ ਤੇ ਉਹਨੇ ਦਾ ਹੀ ਇਹ ਆ। ਜੇ 5 ਕਿਲੋ ਉਹਨੇ ਖਾਣਾ ਹੈ ਨਾ, ਹਾਂ ਜੋ ਇਹ ਕਿਲੋ ਤੇ 1 ਕਿਲੋ ਖਾਣਾ ਉਹਨਾਂ ਨੇ। ਉਹ ਦੁੱਧ ਦੇ ਤੇ ਖੋਇਆ, ਬਸ ਗੱਲ ਇਹ ਉਹ ਸੁਕਾਇਆ ਹੋਇਆ। ਹੋਰ ਕੋਈ ਰੋਲਾ ਨਹੀਂ ਹੈਗਾ। ਇਹ ਸਿਰਫ ਸਾਡੇ ਵਰਗੇ ਬੰਦਿਆਂ ਨੂੰ ਫਾਇਦਾ ਹੈ, ਜਿਨ੍ਹਾਂ ਨੇ ਇੱਕ ਵਾਰੀ ਇਕੱਠਾ ਲੈ ਕੇ ਸਟਾਕ ਕਰ ਲਿਆ, ਬਾਅਦ ਚ ਰੋਜ਼ ਪੱਠੇ ਨਹੀਂ ਵੱਢਣੇ ਪੈਣੇ। ਬਸ ਇਹ ਉਹਨੂੰ ਫਾਇਦਾ, ਹੋਰ ਇਹਦਾ ਕੋਈ ਐਸੀ ਕੋਈ ਵੱਡੀ ਗਿੱਦੜ ਸਿੰਘੀ ਨਹੀਂ ਹੈਗੀ ਇਹਦੇ। ਤੇ ਰੋਜ਼ ਪਾਣੇ ਤਾਂ ਰੋਜ਼ ਪਾਈ ਜਾਓ। ਜਦੋਂ ਮਰਜ਼ੀ ਪਾਓ ਜੀ ਤਾਂ ਆਪਣੇ ਹਾਂ, ਸਰਦੀਆਂ ਵਿੱਚ ਸੁੱਕੇ ਦਾ ਬਹੁਤ ਫਾਇਦਾ ਹੁੰਦਾ। ਗਰਮੀਆਂ 'ਚ ਤੁਸੀਂ ਚਲਾ ਸਕਦੇ ਜੇ। ਅਮਰ ਸਾਹਿਬ ਜਿਹੜੇ ਤੁਸੀਂ ਇਹ ਖਾਨੇ ਬਣਾਏ ਆ, ਹਾਂਜੀ ਇਸ ਟਾਈਮ ਇੱਥੇ ਜਾਨਵਰ ਆ, ਉੱਥੇ ਆ, ਹਾਂਜੀ ਹਾਂਜੀ ਇਹ ਥੋੜਾ ਜਿਹਾ ਸਾਨੂੰ ਦੱਸੋਗੇ ਵੀ ਇਹ ਵੱਖਰੇ ਵੱਖਰੇ ਕਿਉਂ ਆ? ਹਾਂਜੀ, ਇਹ ਜੀ ਜਨਵਰੀ ਫਰਵਰੀ 'ਚ ਬੱਚੇ ਪੈਦਾ ਹੋਏ ਆ। 7 ਤੋਂ 8 ਮਹੀਨੇ ਇਹਨਾਂ ਦੀ ਉਮਰ ਹੈ। ਇਹ ਸਾਰੇ ਬੱਚੇ, ਇਹ ਸਾਰੇ ਜੇ ਪਠੋਰੇ ਆ। ਅੱਛਾ, ਠੀਕ ਹੈ। ਇਹ ਸਾਡਾ 5 ਮਹੀਨਿਆਂ ਦਾ ਪਠੋਰਾ ਸ਼ਰਾਰਤਾਂ ਕਰਨ ਲੱਗ ਪੈਂਦਾ, ਬੱਕਰੀ ਨੂੰ ਤੰਗ ਕਰਦਾ। ਇਹ ਸਾਨੂੰ ਵੱਖੋ ਵੱਖ ਕਰਨੇ ਪੈਂਦੇ। ਇੱਥੇ ਆ ਕੇ ਦਿਖਾਇਓ ਜੀ ਆ ਪਠੋਰੇ। ਅੱਜ ਕਿੰਨੇ ਮਹੀਨਿਆਂ ਦੇ ਜੀ? ਇਹ 7 ਤੋਂ 8 ਮਹੀਨੇ ਦੇ ਪਠੋਰੇ ਆ। ਹਾਂਜੀ, ਆ ਦੇਖੋ ਜੀ। ਕਲਰ ਜਿਹੜਾ ਨਾ ਜੀ, ਹਾਂਜੀ ਇਹ ਕਲਰ ਦਾ ਆਪਣਾ ਬਣ ਗਿਆ ਇੱਥੋਂ ਦਾ। ਹਾਂਜੀ, ਕ੍ਰਾਸ ਪੋਇਆ ਨਾ। ਇਹ ਸਾਈਵਾਲ ਦਾ ਬੱਕਰਾ ਛੱਡਿਆ ਸੀ ਚਿੱਟੀਆਂ ਤੋਂ। ਇਹ ਸਾਈਵਾਲ ਦਾ ਬੱਕਰਾ ਛੱਡਿਆ, ਆ ਰਿਜ਼ਲਟ ਆਇਆ। 7-8 ਮਹੀਨੇ ਦੇ ਬੱਕਰੇ। 7-8 ਮਹੀਨੇ ਦੇ ਬੱਚੇ ਆ ਜੀ। ਅੱਛਾ, ਇਹਨਾਂ ਨੇ ਇਹ ਜਿਹੜੀ ਮਾਸ਼ਾਅੱਲਾ ਸਿਹਤ ਆ, ਜੇ ਮੈਂ ਪੁੱਛਾਂ ਵੀ ਇਹ ਦੁੱਧ ਚੰਗਾ ਪਿਆ ਇਹਨਾਂ ਨੂੰ ਜਾਂ ਉਹਨਾਂ ਨੂੰ ਨਿੱਕੇ ਲਾ ਤੋਂ ਲੂਸਣ ਖਵਾ ਰਹੇ? ਦੁੱਧ 3 ਮਹੀਨੇ ਪਿਆ ਹੋਇਆ ਜੀ। 3 ਮਹੀਨੇ? ਹਾਂਜੀ, ਬਾਡੀ weight ਦਾ 10 ਤੋਂ 15% ਹੁੰਦਾ ਦੁੱਧ। ਠੀਕ ਹੈ, ਠੀਕ ਹੈ। ਇੱਕ 5 ਕਿਲੋ ਦਾ ਬੱਚਾ ਹੈ ਨਾ ਜੀ, ਉਹਨੂੰ 100 ਤੋਂ 150 ਗ੍ਰਾਮ ਦੁੱਧ ਚਾਹੀਦਾ ਬਸ। ਠੀਕ। ਇਹ ਹਰ ਚੀਜ਼ ਅਸੀਂ ਖੋਲ ਕੇ ਦੱਸਦੇ ਲੋਕਾਂ ਨੂੰ। ਅੱਛਾ, ਅੱਗੇ ਖਾਨਾ ਆ ਗਿਆ। ਹਾਂਜੀ, ਅੱਗੇ ਇਹਨਾਂ ਦੀਆਂ ਭੈਣਾਂ ਨੇ ਅੱਛਾ, ਜਿਹੜੀਆਂ ਇਹਨਾਂ ਦੇ ਨਾਲ ਜੰਮੀਆਂ ਸੀ, ਅੱਛਾ, ਇਹ ਪੱਠਾਂ ਨੇ। ਠੀਕ ਹੋ ਗਿਆ। ਠੀਕ ਹੈ ਨਾ? ਹਾਂ ਹਾਂ। ਹੁਣ ਤੁਸੀਂ ਇਹ ਦੇਖੋ, ਲੋਕ ਕਹਿੰਦੇ ਜੀ, ਕੋਈ ਕਹਿੰਦਾ ਦੋਂਦੀ ਕਰਕੇ ਕ੍ਰਾਸ ਕਰਾਓ ਅੰਜੂ ਬਾਈ, ਕੋਈ ਕਹਿੰਦਾ ਚੋਗੀ ਕਰਕੇ ਕ੍ਰਾਸ ਕਰਾਓ, ਕੋਈ ਕਹਿੰਦਾ ਛਿੱਗੀ ਕਰਕੇ ਕਰਾਓ, ਕੋਈ ਕਹਿੰਦਾ ਇਹ ਕੱਦ ਬਣਾਉਣਾ ਤਾਂ ਅੱਠੀ ਕਰਕੇ ਕ੍ਰਾਸ ਕਰਾਓ। ਇਹ 7 ਮਹੀਨਿਆਂ ਦੀ ਬੱਕਰੀ ਕ੍ਰਾਸ ਹੋਈ ਹੈ। ਇਸ ਵੇਲੇ ਉਮਰ ਇਹਦੀ 11 ਮਹੀਨੇ ਹੈ ਤੇ ਇਹ ਸੂਣ ਵਾਲੀ ਜੇ। ਅੱਛਾ, ਮਾਸ਼ਾਅੱਲਾ। ਜਦੋਂ ਅੰਗਰੇਜ਼ ਕੀ ਕਹਿੰਦਾ, ਅੰਗਰੇਜ਼ ਕਹਿੰਦਾ ਵਜ਼ਨ ਲੈ ਲਓ, ਜਿੱਥੇ ਮਰਜ਼ੀ ਕ੍ਰਾਸ ਕਰਾ ਲਓ। ਉਹ ਕਹਿੰਦਾ 45 ਤੋਂ 50 ਕਿਲੋ ਵਜ਼ਨ ਕਰ ਲਓ ਬੱਕਰੀ ਦਾ, ਜਿੰਨੀ ਮਰਜ਼ੀ ਉਮਰ ਹੋਵੇ ਕ੍ਰਾਸ ਕਰ ਦਿਓ। ਹੁਣ ਜੇ ਅਸੀਂ 7 ਮਹੀਨਿਆਂ ਦੀ ਬੱਕਰੀ 50 ਕਿਲੋ ਦੀ ਕਰ ਲੈਨੇ ਆ, ਤੇ ਅਸੀਂ 7 ਮਹੀਨਿਆਂ ਦੀ ਕ੍ਰਾਸ ਕਰਾ ਦਿੰਨੇ ਆ। ਉਹ ਮਾਸ਼ਾਅੱਲਾ ਪਹੁੰਚੀ ਹੋਈ। ਹੁਣ ਉਹ ਜਿਹੜੀ ਖੁਰਾਕ ਤੇ ਖਰਚਾ ਕੀਤਾ, ਉਥੋਂ ਟਾਈਮ 6 ਮਹੀਨੇ ਬਚ ਗਿਆ। ਠੀਕ, ਗੱਲ ਉੱਥੇ ਆ ਗਈ। ਅੱਛਾ, ਉਹ ਤੁਹਾਡੇ ਆ ਗਏ ਜੀ ਜਿਹੜੇ ਬੱਕਰੇ ਆ? ਹਾਂਜੀ, ਵੱਡੇ ਆ ਬੱਚੇ ਆ ਗਏ, ਉਹ ਬੱਕਰੀਆਂ। ਇਹ ਬੱਚੇ ਹੁਣ ਤੁਸੀਂ ਦੇਖੋ, ਤੁਹਾਨੂੰ ਇਹੀ ਗੱਲ ਦੱਸ ਰਿਹਾ। ਇਹ ਜਿਹੜੇ ਨੇ ਜਨਵਰੀ ਫਰਵਰੀ 'ਚ ਪੈਦਾ ਹੋਏ ਆ, ਤੇ ਇਹ ਹੁਣ ਸਤੰਬਰ ਅਕਤੂਬਰ 'ਚ ਪੈਦਾ ਹੋਏ ਆ। ਹਾਂ, ਉਹ 7 ਮਹੀਨਿਆਂ ਦਾ ਹੈ। ਤੇ ਦੇਖ ਲਓ ਤੁਸੀਂ, ਸਿਰਫ 2 ਮਹੀਨੇ ਮਾਵਾਂ ਨੂੰ ਰੈਸਟ ਦਿੱਤਾ। ਉਹ ਵੀ ਵਿੱਚ ਇੱਕ ਮੂੰਹ ਖੋਰ ਆ ਗਈ ਸੀ, ਮਹੀਨਾ ਮੇਰਾ ਖਾ ਗਈ, ਨਹੀਂ ਤਾਂ ਸ਼ਾਇਦ ਮੈਂ ਉਹ ਵੀ ਨਾ ਦਿੰਦਾ। ਮੈਂ ਅਗਸਤ 'ਚ ਬੱਚੇ ਲੈਣੇ ਸੀ। ਅੱਛਾ, ਅਸੀਂ ਸਾਲ 'ਚ ਅਲਹਮਦੁਲਿਲਾ 2 ਬੱਚੇ ਲੈਨੇ ਆ। ਰਿਜ਼ਲਟ ਤੁਹਾਡੇ ਸਾਹਮਣੇ ਹੈ। ਉਹ ਅੱਗੇ ਆ ਗਈਆਂ ਬੱਕਰੀਆਂ। ਅੱਛਾ, ਬੱਕਰੀਆਂ ਵੀ ਤੁਸੀਂ 2 ਥਾਂ ਤੇ ਧਾੜੀਆਂ? ਮੈਂ ਕਹਿੰਦਾ ਹਾਂਜੀ ਹਾਂਜੀ, ਇਹ ਸੂਣ ਵਾਲੀਆਂ ਨੇ, ਉਹਨਾਂ ਨੇ ਬੱਚੇ ਦੇਤੇ ਆ। ਅੱਛਾ, ਉਹਨਾਂ ਨੇ ਬੱਚੇ ਦੇ ਦਿੱਤੇ। ਇਹ ਤੰਗ ਕਰਨਗੀਆਂ ਨਾ, ਫਿਰ ਉਹਨਾਂ ਨੂੰ ਇਹ ਵਿਲੀਆਂ ਜਿਹੀ ਹੋ ਗਈਆਂ। ਜਿਹੜੀ ਨੂੰ ਛੁੱਟੀ ਹੋ ਜਾਵੇ, ਫਿਰ ਜਿਹੜਾ ਪੜਦਾ ਹੋਵੇ ਉਹਨੂੰ ਛੇੜਦਾ ਹੈ ਨਾ। ਤੇ ਇਹ ਆਮਰ ਸਾਹਿਬ ਵੀ ਇਹ ਤੁਸੀਂ ਧਾਰਾਂ ਚੋਨੇ ਵੀ ਆ ਜਾਂ ਬੱਕਰੀਆਂ ਨੂੰ ਪਿਲਾਉਂਦੇ ਹੋ? ਹਾਂ, ਅਸੀਂ ਬੱਚਿਆਂ ਨੂੰ ਪਿਲਾ ਰਹੇ ਆ। ਇਹ ਤਾਂ ਬੱਚੇ ਛੋਟੇ ਨੇ। ਨਹੀਂ, ਕੋਈ ਐਸਾ ਟਾਈਮ ਵੀ ਆਂਦਾ ਵੀ ਤੁਸੀਂ ਦੇਖੋ, ਹਾਂ ਚੋਨੇ ਆ ਪੀਕ ਜਦੋਂ ਮਿਸਾਲ ਤੌਰ ਤੇ ਬੱਚਿਆਂ ਦਾ ਦੁੱਧ ਪੂਰਾ ਹੋ ਗਿਆ, ਬਾਕੀ ਸਾਡਾ। ਤੁਹਾਨੂੰ ਬੱਕਰੀਆਂ ਦੇ ਦੁੱਧ ਦਾ ਦੇਸੀ ਘਿਓ ਦਿਖਾਇਆ, ਉਹ ਕਿੱਥੋਂ ਬਣਦਾ? ਇਹਨਾਂ ਤੋਂ ਹੀ ਬਣਦਾ। ਬੱਕਰੀਆਂ ਦੇ ਦੁੱਧ ਦਾ ਮੱਖਣ ਦਿਖਾਇਆ, ਉਹ ਇੱਥੋਂ ਹੀ ਬਣਦਾ। ਉਹ ਜੇ ਤੁਸੀਂ ਕਿਤੇ ਉਹ ਮੱਖਣ ਮੰਗਾਉਂਦੇ ਨਾ, ਮੈਂ ਮੰਗਾ ਦਿੰਦਾ, ਕਿਸੇ ਨੂੰ ਘੱਲਿਓ, ਉਹਦਾ ਰੰਗ ਦਿਖਾਣਾ ਲੋਕਾਂ ਨੂੰ। ਮੱਖਣ ਤੇ ਦੇਸੀ ਘਿਓ ਜਿਹੜਾ ਇਹਨਾਂ ਦਾ ਨਾ, ਮੈਂ ਆਪ ਆਪਣਾ ਜਿਹੜਾ ਸਾਰੀ ਜ਼ਿੰਦਗੀ ਦੇਸੀ ਘਿਓ ਹੀ ਖਾਦਾ, ਪਰ ਮਾਝਾ ਖਾਦਾ। ਲੇਕਿਨ ਜਦੋਂ ਮੈਂ ਬੱਕਰੀਆਂ ਦਾ ਖਾਣ ਲੱਗਾ ਨਾ, ਤਾਂ ਮੈਨੂੰ ਵੀ ਇੱਕ ਵਾਰੀ ਮੈਂ 2 ਪਰੌਂਠੇ ਵੀ ਖਾ ਲਓ, ਦਿਲ ਭਾਰੀ ਨਹੀਂ ਹੁੰਦਾ। ਲਾਈਟ ਹੈ ਦੇਸੀ ਘਿਓ, ਮਗਰ ਲਾਈਟ। ਵਾਹ ਵਾਹ ਵਾਹ। ਅੱਛਾ, ਹੁਣ ਅਮਰ ਸਾਹਿਬ ਮੈਨੂੰ ਇੱਕ ਗੱਲ ਦੱਸੋ ਵੀ ਤੁਸੀਂ ਜਿਹੜਾ ਹਾਂਜੀ ਤੁਹਾਡਾ ਅਸਲ ਜਿਹੜਾ ਇਹਦੇ 'ਚ ਕੰਮ ਆ, ਹਾਂਜੀ, ਉਹ ਵੰਡ ਕਰਕੇ ਤੁਸੀਂ ਦੱਸੋ ਵੀ ਤੁਸੀਂ ਮੁਨਾਫਾ ਕਿੱਦਾਂ ਲੈ ਰਹੇ ਆ, ਵੀ ਬੱਚਿਆਂ ਤੋਂ, ਦੁੱਧ ਤੋਂ ਜਾਂ ਪਠੋਰਿਆਂ ਤੋਂ, ਵੀ ਕਿੱਦਾਂ? ਦੇਖੋ ਜੀ, ਇਹਨਾਂ 'ਚ ਤਾਂ ਜਿਹੜੀਆਂ ਮੈਂ 5 ਵੰਡਾਂ ਕੱਢੀਆਂ ਨੇ ਨਾ, ਮੈਂ ਤੇ ਉਹ ਤੁਹਾਨੂੰ ਦੱਸਿਆ ਵੀ ਕੰਮ ਕਰਨ ਦੇ ਕਈ ਤਰੀਕੇ ਹੋ ਸਕਦੇ ਆ। ਤੁਸੀਂ ਵਪਾਰ ਵਾਲਾ ਜਾਨਵਰ ਪਾ ਸਕਦੇ ਹੋ, ਤੁਸੀਂ ਨਸਲ ਵਾਲਾ ਪਾ ਸਕਦੇ ਹੋ, ਤੁਸੀਂ ਦੁੱਧ ਵਾਲਾ। ਮੇਰਾ ਹੁਣ ਇਹ ਬਣ ਚੁੱਕਿਆ ਨਸਲ ਵਾਲਾ। ਅੱਛਾ, ਨਸਲ ਨਸਲ ਆ। ਹੁਣ ਮੇਰੀ ਮਾਸ਼ਾਅੱਲਾ ਨਸਲ ਵਿਕਦੀ ਪਈ ਹੈ। ਜਦੋਂ ਮੇਰੀ ਨਸਲ ਨਹੀਂ ਸੀ ਬਣੀ, ਉਦੋਂ ਨਹੀਂ ਸੀ ਵਿਕਦੀ, ਮੈਂ ਮੰਡੀਆਂ 'ਚ ਹੀ ਵੇਚਦਾ ਰਿਹਾ। ਅੱਛਾ, ਹੁਣ ਜਦੋਂ ਬਣ ਗਈ ਹੈ, ਹੁਣ ਮੇਰੀ ਕਿੱਲੇ ਤੇ ਵਿਕਦੀ ਹੈ। ਪਰ ਇਹ ਮੇਰੇ ਖਿਆਲ 'ਚ ਨਾ ਸਾਰਿਆਂ ਨਾਲੋਂ ਔਖਾ ਮੁਨਾਫਾ ਲੈਣਾ, ਇੱਥੇ ਤੱਕ ਪਹੁੰਚਣਾ। ਹਾਂ, ਨਸਲ ਬਣਾਉਣੀ ਸਭ ਤੋਂ ਔਖਾ। ਇਹ ਦੇਖੋ ਜੀ, ਔਖਾ ਜ਼ਰੂਰ ਹੈ, ਮਗਰ ਇਹ ਸਭ ਤੋਂ ਲੰਬਾ ਦੇਰ ਪਾ ਵੀ ਇਹ ਹੀ ਹੈ।
ਵਪਾਰੀ ਹੁਣ ਵਪਾਰੀ ਹੈ ਨਾ, ਤੁਸੀਂ 50 ਕਿਲੋ ਦਾ ਬੱਕਰਾ ਲੈ ਆਓ, ਉਹ ਵੀ 50 ਕਿਲੋ ਦਾ ਬੱਕਰਾ ਲੈ ਆਵੇ, ਗੱਲ ਤੇ ਮੁੱਕ ਗਈ। ਗੱਲ ਤੇ ਮੁੱਕ ਗਈ। ਠੀਕ ਹੈ, ਹੁਣ ਤੁਸੀਂ ਮਿਸਾਲ ਤੌਰ ਤੇ ਹੁਣ ਆ ਲੂਸਨ ਹੈ, ਲੂਸਨ ਫੜਿਆ ਨਹੀਂ ਜਾ ਰਿਹਾ। ਆਪਣੇ ਜ਼ਿਮੀਦਾਰ, ਹਮ ਜ਼ਿਮੀਦਾਰਾਂ ਦੀ ਗੱਲ ਕਰ ਲੈਨੇ, ਜ਼ਿਮੀਦਾਰ ਜਨਾਬ ਸਾਹਿਬ, ਇੱਕ ਫੜਾਈ ਬੱਚਾ, ਜ਼ਿਮੀਦਾਰ ਜਿਹੜਾ ਉਹ ਮੱਕੀ ਤੋਂ ਜਿਹੜਾ ਮਰਜ਼ੀ ਫੜਾ ਦੇ, ਮੱਕੀ ਤੋਂ ਨੁਕਸਾਨ ਉਠਾਉਂਦਾ ਹੈ, ਉਹ ਦੂਆ ਫੜਾਈਆਂ ਕਾਲੀ ਪੱਟੀ ਵਾਲਾ। ਅੱਛਾ, ਮੱਕੀ ਤੋਂ ਨੁਕਸਾਨ ਉਠਾਉਂਦਾ ਹੈ, ਕਣਕ ਤੋਂ ਨੁਕਸਾਨ ਉਠਾਉਂਦਾ ਹੈ, ਕਿਹੜੀਆਂ ਗੱਲਾਂ ਤੋਂ ਨੁਕਸਾਨ ਉਠਾਉਂਦਾ, ਮਗਰ ਫਸਲ ਬਦਲ ਕੇ ਨਹੀਂ ਦੇਖਦਾ। ਹਾਂ, ਤੁਸੀਂ ਕਹਿੰਦੇ ਹੁੰਦੇ ਹੋ ਨਾ ਅਕਸਰ ਵੀਡੀਓ 'ਚ, ਹਾਂਜੀ ਹਾਂਜੀ, ਫਸਲ ਬਦਲ ਕੇ ਨਹੀਂ ਦੇਖਦਾ। ਇਹ ਵੀ 5 ਫਸਲਾਂ ਨੇ ਇਹਦੀਆਂ। ਅੱਛਾ, ਗੋਸ਼ਤ ਵਾਲੀ ਅਲੱਗਾ, ਦੁੱਧ ਵਾਲੀ ਅਲੱਗਾ, ਨਸਲ ਵਾਲਾ ਕੰਮ ਅਲੱਗਾ। ਅੱਛਾ, ਤੇ ਇਹ ਅਮਰ ਸਾਹਿਬ ਜਿਹੜੇ ਤੁਸੀਂ ਗਾਂ ਜਿਹੜੇ ਤੁਸੀਂ ਵੇਚਣੇ ਆ, ਹਾਂਜੀ, ਉਹ ਕੋਈ ਕਿਸੇ ਖਾਸ ਉਮਰ ਤੇ ਜਾ ਕੇ ਵੇਚਦੇ? ਅੱਛਾ, ਅਸੀਂ ਨਾ ਲੋਕਾਂ ਨੂੰ ਡੀਲ ਦਿੱਤੀ ਹੋਈ ਹੈ, ਅੱਛਾ, ਉਹ ਵੀ ਇਹ ਕਿ ਸਾਡਾ ਜ਼ਮੀਰ ਗਵਾਰਾ ਨਹੀਂ ਕਰਦਾ। ਇਹ ਤਾਂ ਮਾਂ ਦੇ ਢਿੱਡ 'ਚ ਬੁਕਿੰਗ ਕਰਾਉਣ ਨੂੰ ਫਿਰਦੀ ਦੁਨੀਆ। ਅੱਛਾ, ਆ ਫਲਾਨੀ ਮਾਂ ਨਹੀਂ, ਉਹ ਫਲਾਨੇ ਦੀ ਧੀ, ਉਹਦਾ ਅਗਲਾ ਬੱਚਾ ਮੇਰਾ। ਅਸੀਂ ਕਹਿੰਦੇ ਅੱਛਾ ਤੇਰਾ ਹੋ ਗਿਆ, ਪਰ 3 ਮਹੀਨੇ ਦੁੱਧ ਪਿਆ ਕੇ ਲੈ ਲਈ, ਸਾਡਾ ਦਿਲ ਨਹੀਂ ਗਵਾਰਾ ਕਰਦਾ। ਜੇ ਤੇਰੇ ਕੋਲ ਹੈ ਬੱਕਰੀ ਦੁੱਧ ਵਾਲੀ ਤੇ ਬੰਦਾ ਪੁਰਾਣਾ ਸ਼ੌਕੀਨ ਅਸੀਂ ਜਾਣਦੇ ਤੇ ਫਿਰ ਦੇ ਦੇਾਂਗੇ। ਨਵੇਂ ਬੰਦੇ ਨੂੰ ਕਹਾਂਗੇ ਠੀਕ ਹੈ ਯਾਰ ਤੇਰੀ ਹੋ ਗਈ, ਤੂੰ 3 ਮਹੀਨੇ ਦੁੱਧ ਪਿਲਾ ਕੇ ਲੈ ਲਈ। ਅਸੀਂ ਦੁੱਧ ਬੱਚਿਆਂ ਨੂੰ ਦੁੱਧ ਇਹਨਾਂ ਦਾ ਪੂਰਾ ਕਰਨਾ ਹੁੰਦਾ। ਮਾਸ਼ਾਅੱਲਾ। ਲਓ ਜੀ, ਅੱਗੇ ਗੱਲ ਕਰਦੇ ਸੀਗੇ ਬੱਕਰੀ ਦੇ ਮੱਖਣ ਦੀ। ਹਾਂਜੀ, ਮੈਂ ਇੰਨਾ ਜਿਹੜਾ ਨਾ ਸਫੇਦ ਰੰਗ ਦਾ, ਹਾਂ ਇੰਨਾ ਚਿੱਟਾ ਰੰਗ ਮੈਂ ਨਹੀਂ ਦੇਖਿਆ ਮੱਖਣ ਦਾ। ਤੇ ਉਹ ਜਿਹੜਾ ਦੇਸੀ ਘਿਓ ਦਾ ਰੰਗ ਵੀ ਹੋਰ ਤਰ੍ਹਾਂ ਦਾ ਨਹੀਂ। ਹਾਂ, ਇੰਨਾ ਚਿੱਟਾ ਰੰਗ ਨਹੀਂ ਦੇਖਿਆ ਮੱਖਣ ਦਾ। ਇਹ ਤਾਂ ਜਿਵੇਂ ਐਂ ਹੁੰਦਾ ਦੁੱਧ ਹੀ ਪਿਆ ਜਿਵੇਂ ਵਿੱਚ। ਹਾਂਜੀ ਹੈ, ਹਾਂਜੀ, ਖਾ ਕੇ ਚੈੱਕ ਕਰੋ। ਬਿਸਮਿਲ੍ਲਾ। ਆ ਫੜ ਯਾਰ, ਹਾਂਜੀ, ਕੋਈ ਫਰਕ ਮਹਿਸੂਸ ਹੋਇਆ? ਦੱਸੋ। ਨਹੀਂ, ਬੜਾ ਸੋਹਣਾ ਲੱਗ ਰਿਹਾ, ਬੜਾ ਸਵਾਦੀ ਹੈ। ਫਰਕ ਹੈ ਨਾ ਮੱਝ ਗਾਂ ਨਾਲੋਂ? ਹਾਂ, ਉਹਦੇ ਨਾਲੋਂ ਸਵਾਦੀ ਹੈ। ਸਵਾਦੀ ਹੈ ਨਾ। ਹਾਂ, ਲੇਸਲਾ ਵੀ ਹੋਣਾ, ਹਾਂ, ਹਲਕਾ ਨਮਕੀਨ ਵੀ ਹੋਣਾ। ਦੇਖ ਲੈ, ਖਾਓ ਚਾਚਾ ਜੀ। ਲੂਣਾ ਹੈ? ਮੈਂ ਤਾਂ ਕਿਹਾ ਵੇ ਲੂਣਾ ਆਪਾ। ਨਹੀਂ ਨਹੀਂ, ਲੂਣਾ ਹੈ। ਇਹਦੀ ਲੱਸੀ 'ਚ ਲੂਣ ਪਾਉਣ ਦੀ ਲੋੜ ਨਹੀਂ ਹੁੰਦੀ, ਅੱਛਾ, ਇਹ ਕੁਦਰਤੀ ਲੂਣਾ ਹੁੰਦਾ। ਅੱਛਾ, ਲੂਣਾ ਥੋੜਾ ਜਿਹਾ ਹੈ। ਹਾਂਜੀ, ਇਹ ਤੁਸੀਂ ਇਦਾਂ ਹੀ ਲਾਓ ਨਾ ਬ੍ਰੈਡ ਤੇ ਜਾਂ ਕਿਸੇ ਵੀ ਰੋਟੀ ਤੇ, ਕਿਸੇ ਸ਼ੈ ਤੇ ਤੁਹਾਨੂੰ ਇਦਾਂ ਲੱਗੇਗਾ ਯਾਰ ਮੈਂ। ਨਹੀਂ, ਤੇ ਤੁਸੀਂ ਇਹ ਆਪਣਾ ਇਹਨਾਂ ਨੂੰ ਬਾਦੀ ਬੂਦੀ ਤਾਂ ਨਹੀਂ ਬੱਕਰੀਆਂ ਦਿਖਾਇਆ? ਨਹੀਂ ਨਹੀਂ, ਤੇ ਫਿਰ ਲੂਣਾ ਕਿਉਂ ਆ? ਇਹ ਲੂਣਾ ਹੁੰਦਾ ਹੈ। ਅੱਛਾ, ਲੂਣਾ ਹੋਣਾ ਹੀ ਹੈ। ਹਾਂਜੀ, ਹੋਣਾ ਹੀ ਬੱਕਰੀ ਦਾ ਨਾ। ਕਹਿੰਦੇ ਇਹ ਖਾਣ ਨੂੰ ਬੜਾ ਚੰਗਾ ਹਾਂ, ਹੈ। ਬਹੁਤ ਬਹੁਤ ਅੱਛੀ ਬੱਕਰੀ ਦਾ ਦੁੱਧ ਹੋ ਗਿਆ ਭਾਈ, ਇਹ ਸ਼ਹਿਦ ਦਾ ਮੁਕਾਬਲਾ ਕਰਦਾ ਤਾਸੀਰ 'ਚ। ਆ ਮੱਖਣ। ਹਾਂਜੀ, ਬੱਕਰੀ ਦੀ ਜਿਹੜੀ ਵੀ ਆਈਟਮ ਹੈ ਨਾ, ਕਿਉਂਕਿ ਸ਼ਹਿਦ ਦੀ ਮੱਖੀ ਨੇ ਵੀ ਬੂਟੇ ਦਾ ਸਿਰ ਖਾਣਾ ਹੈ, ਇਹਨੇ ਵੀ ਬੂਟੇ ਦਾ ਸਿਰ ਖਾਣਾ। ਵਾਹ ਵਾਹ ਵਾਹ, ਇਹਦੀ ਤਾਸੀਰ ਉੱਥੇ ਰਲਦੀ ਜਾ। ਰਲਦੀ ਜਾ। ਅੱਛਾ, ਇਹ ਕਿਹੜੇ ਇਲਾਕੇ ਦਾ ਜੀ? ਇਹ ਲਾਲ ਜਿਹੜਾ ਜੀ? ਇਹ ਅਸਲ ਤੁਹਾਨੂੰ ਦੱਸਾਂ ਤੇ ਸਿਆਲਕੋਟ ਦਾ। ਸਿਆਲ। ਇਹਨੂੰ ਲਿਆ ਇਹ ਆਪਣਾ ਜਿੱਥੋਂ ਤੁਸੀਂ ਹੋ ਕੇ ਆਏ ਜੇ ਪਿਛਲੇ ਦਿਨੋਂ, ਤੁਹਾਡੇ ਮਦਰਸਾ ਮੰਡੀ ਤੇ ਬਾਵਲ ਨਗਰ। ਇਹ ਸਿਆਲਕੋਟ ਹੀ ਸਾਡੇ ਭਰਾ ਚੰਗੇ ਸੀ, ਉਹਨਾਂ ਨੇ ਇਹ ਹੈਗਾ ਜੀ ਨਾਗਰਾ। ਆਪਣੇ ਆਪਣਾ ਮੈਂ ਦੇਖਦਾ ਆਪਣਾ ਨਾਗਰਾ ਹੋਰ ਰੰਗ ਦਾ, ਸਿਆਲਕੋਟ ਦਾ ਨਾਗਰਾ ਹੋਰ ਰੰਗ ਦਾ ਹੈ। ਨਾਗਰਾ ਹੀ ਹੈ ਨਾਗਰਾ। ਇਹਨੇ ਮੱਖੀ ਚੀਨਾ ਬਣਾਇਆ ਜੇ, ਇਹ ਮੱਖੀ ਚੀਨੀ ਦਾ ਪਿਓ ਹੈ। ਅੱਛਾ, ਮੱਖੀ ਚੀਨਾ ਸਿਆਲਕੋਟੀ ਨਾਗਰੇ ਤੋਂ ਬਣੀ ਹੈ। ਠੀਕ ਹੈ, ਠੀਕ ਹੈ। ਅਸਲ 'ਚ ਨਾ ਬੱਕਰੀਆਂ ਜਿਹੜੀ ਮੱਖੀ ਚੀਨਾ ਹੁੰਦੀਆਂ ਸੀ ਨਾ, ਉਹ ਆਮ ਆਪਣੀ ਮੰਡੀਆਂ 'ਚ ਨਹੀਂ ਫਿਰਦੀਆਂ, ਕਾਲੀਆਂ ਚੀਨੀਆਂ ਡੱਬੀਆਂ ਜੀਆਂ, ਇਹ ਆਮ ਬੀਤਲ 'ਚੋਂ ਹੀ ਨਿਕਲੀਆਂ ਸੀ। ਉਹਦੇ 'ਚ ਇਹ ਸਿੱਟ ਕੇ ਉਹਨਾਂ ਨੇ ਰੰਗ ਕੱਢਿਆ। ਅੱਛਾ, ਇਹਦੇ ਗਾਂ ਬੱਚੇ ਹੈ ਤੁਹਾਡੇ ਕੋਲ? ਇਹਦਾ ਬੱਚਾ ਮੈਂ ਜਿਹੜਾ ਚੁੱਕਿਆ ਸੀ, ਆਹ ਦੇਖ ਅੱਛਾ, ਕਿੱਡਾ ਸੋਹਣਾ ਮਾਸ਼ਾ ਦਾ ਰੰਗ ਹੈ। ਇਹ ਬੱਚਾ ਜੀ ਇਹਦਾ। ਇਹ ਕ੍ਰਾਸ 'ਚ ਆਇਆ, ਕੈਸਾ ਆਇਆ? ਹਾਂ, ਸੋਹਣਾ ਚਿੱਟੇ ਦੇ ਕ੍ਰਾਸ 'ਚ ਹਾਂ, ਰੱਤਾ ਡੱਬਾ, ਰੱਤਾ ਡੱਬਾ। ਸੋਹਣਾ ਮਾਸ਼ਾਅੱਲਾ। ਹਾਂ, ਇਹਦਾ ਨਾਮ ਹੁਣ ਸਿੰਬਾ ਰੱਖਤਾ। ਅੱਛਾ ਅੱਛਾ ਜੀ, ਅਸੀਂ ਜੀ ਫਾਰਮ ਦੇ ਉੱਤੇ ਆ ਗਏ ਆ, ਜਿਹੜਾ ਨਵਾਂ ਫਾਰਮ ਬਣ ਰਿਹਾ। ਆ ਤੁਸੀਂ ਦੇਖੋ ਵੀ ਉਹ ਉਤਲੀ ਛੱਤ ਆ, ਹਾਂਜੀ, ਤੇ ਇਧਰ ਹੇਠਲੀ ਛੱਤ ਆ, ਹਾਂਜੀ, ਤੇ ਮਗਰਲੇ ਪਾਸੇ ਆ ਖੁੱਲੇ ਖੇਤ ਆ। ਹਾਂਜੀ। ਅੱਛਾ, ਮੈਂ ਇੱਕ ਗੱਲ ਪੁੱਛਦਾ ਸੀ ਜੀ ਜੀ। ਵੀ ਆ ਜਿਹੜਾ ਬੱਕਰੀਆਂ ਦਾ ਕੰਮ ਆ ਨਾ, ਹਾਂਜੀ, ਇਹ ਬਹੁਤੇ ਬੰਦੇ ਪਤਾ ਕਿਉਂ ਭੱਜ ਗਏ? ਹਾਂਜੀ, ਹਾਂਜੀ। ਕਹਿੰਦੇ ਵੀ ਮਰਦੀਆਂ ਬਹੁਤ। ਜੀ ਜੀ, ਬਿਲਕੁਲ ਬਿਲਕੁਲ ਸਹੀ ਕਹਿੰਦੇ ਆ। ਅਸਲ 'ਚ ਹੁੰਦਾ ਕੀ ਆ ਭਾਈ, ਕਿ ਨਾ ਗੱਲ ਇਹ ਆ, ਹੁਣ ਫੇਰ ਉੱਥੇ ਗੱਲ ਆ ਜਾਣੀ ਖੁਰਾਕ ਤੇ। ਅੱਛਾ, ਜੇ ਇਹਨਾਂ ਨੂੰ ਤੁਸੀਂ ਖੁਰਾਕ ਇਹਨਾਂ ਦੀ ਪੂਰੀ ਕਰੋ ਨਾ, ਤੇ ਫੇਰ ਤੇ ਇਹ ਸ਼ੇਰ ਦੀਆਂ ਬੱਚੀਆਂ। ਤੇ ਜੇ ਤੁਸੀਂ ਇਹਨਾਂ ਦੀ ਸਾਰੀ ਇਮਿਊਨਿਟੀ ਜਿਹੜੀ ਉਹ ਖੁਰਾਕ ਦੇ ਸਿਰ ਤੇ। ਲੋਕੀ ਅਕਸਰ ਕਹਿੰਦੇ ਯਾਰ ਇਹ ਕੋਈ ਆਪਣੀ ਸ਼ੈ ਵੇਚਣਾ ਚਾਹੁੰਦਾ ਤਾਂ ਇਦਾਂ ਦੀ ਗੱਲਾਂ ਕਰਦਾ। ਇਹ ਤੁਹਾਨੂੰ ਜੈਨੂਇਨ ਗੱਲ ਦੱਸ ਰਿਹਾ ਜੀ, ਬਿਲਕੁਲ ਜੈਨੂਇਨ ਗੱਲ ਦੱਸ ਰਿਹਾ। ਇਹਨਾਂ ਕੋਲੋਂ ਮੁਨਾਫਾ ਲੈਣਾ ਨਾ ਖੁਰਾਕ ਤੇ ਇਹਨੂੰ ਰਜਾਣਾ ਪੈਣਾ। ਇੱਕ ਕਹਾਵਤ ਬਣੀ ਹੋਈ ਹੈ ਅੰਜਮ ਭਾਈ, ਹਾਂ, ਬੱਕਰੀਆਂ ਦੇ ਬਾਰੇ 'ਚ, ਤੇ 100% ਕਹਾਵਤ ਹੈ। ਮੈਂ ਉਹਨੂੰ ਮੰਨਦਾ, 5 ਸਾਲਾਂ ਤਜਰਬੇ ਬਾਅਦ ਤੁਹਾਨੂੰ ਕਹਿ ਰਿਹਾ। ਅੱਛਾ, ਇਹ ਬੱਕਰੀ ਬਾਦਸ਼ਾਹਾਂ ਤੋਂ ਨਹੀਂ ਰੱਜੀ, ਤੇ ਜਿੰਨੇ ਰਜਾਤੀ ਉਹਨੂੰ ਇਹਨੇ ਬਾਦਸ਼ਾਹ ਬਣਾਤਾ। ਵਾਹ 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 ਵਾਹ, ਇਹ ਨਿਚੋੜ ਦੀ ਗੱਲ ਹੈ। ਹਾਂਜੀ, ਵਾਕਈ ਇਦਾਂ ਹੀ ਹੈ। ਨਿਚੋੜ ਸੱਚਾ।
ਅੱਛਾ ਇੱਕ ਹੋਰ ਗੱਲ ਸੁਣਦੇ ਵੀ ਜਿਵੇਂ ਗਾਂ ਹੁਣ ਮੌਸਮ ਆ ਰਿਹਾ ਠਾਰੀ ਦਾ, ਹਾਂਜੀ ਹਾਂਜੀ ਜਿੱਦਾਂ ਜਿੱਦਾਂ ਠਾਰੀ ਹੋਣੀ ਆ, ਹਾਂਜੀ ਕਹਿੰਦੇ ਆ ਵੀ ਇਹ ਬੱਕਰੀ ਜੇ ਇਦਾਂ ਰੱਖੀਏ ਨਾ ਪੱਧਰੇ ਤੇ ਹਾਂਜੀ ਤਾਂ ਇਹਦੇ ਮੂੰਹ ਤੋਂ ਧਸਕ ਜੀ ਚੜ ਜਾਂਦੀ। ਸਹੀ ਕਹਿੰਦੇ ਅਸੀਂ ਪਰਾਲੀ ਦਾ ਬੰਦੋਬਸਤ ਕੀਤਾ, ਅੱਛਾ ਅਸੀਂ ਪਰਾਲੀ ਪਾ ਦੇਣੀ ਥੱਲੇ। ਅੱਛਾ ਹੈ ਰੌਲਾ ਹੈ। ਰੋਲਾ ਹੈ, ਬਿਲਕੁਲ ਹੈ। ਉਹ ਜਦੋਂ ਤੁਸੀਂ ਇਹਨੂੰ ਹਵਾ ਤੋਂ ਬਚਾਉਣ ਲਈ ਅੱਗੇ ਪਰਦੀ ਦੇਣੀ ਹੈ ਤੇ ਉਹ ਜਿਹੜੀ ਗੈਸ ਹੈ ਉਹਨੂੰ ਅਮੋਨੀਆ ਗੈਸ ਕਹਿੰਦੇ ਆ, ਉਹ ਚੜਦੀ ਅੱਖਾਂ ਨੂੰ ਵੀ ਨਾਸਾਂ ਨੂੰ ਵੀ, ਥੱਲੇ ਪਰਾਲੀ ਪਾ ਦੇਣੀ। ਅੱਛਾ ਇੱਕ ਹੋਰ ਬੜਾ ਬਿਜ਼ਨਸ ਮਾਡਲ ਮੈਂ ਦੇਖ ਕੇ ਆਇਆ, ਮੈਂ ਪਰੇਸ਼ਾਨ ਹੋ ਗਿਆ। ਮੈਨੂੰ ਇੱਕ ਬੰਦੇ ਨੇ ਕਿਹਾ ਤੂੰ ਵੀ ਬੜੇ ਬੜੇ ਕੰਮ ਕਰਦਾ, ਮੈਂ ਕਿਹਾ ਹਾਂ। ਕਹਿੰਦਾ ਮੈਂ ਵੀ ਬੱਕਰੀਆਂ ਦਾ ਕਰਦਾ। ਮੈਂ ਕਿਹਾ ਕਹਿੰਦਾ ਮੈਂ ਅੱਜ ਤੱਕ ਇੱਕ ਬੱਕਰੀ ਨਹੀਂ ਵੇਚੀ ਤੇ ਮੁਨਾਫੇ 'ਚ। ਮੈਂ ਖਲੋ ਗਿਆ, ਮੈਂ ਕਿਹਾ ਇੱਕ ਬੱਕਰੀ ਨਹੀਂ ਵੇਚੀ ਮੁਨਾਫੇ 'ਚ। ਮੈਂ ਕਿਹਾ ਦੁੱਧ ਵੇਚਿਆ, ਦੁੱਧ ਵੀ ਨਹੀਂ ਵੇਚਿਆ। ਮੈਂ ਕਿਹਾ ਵੇਚਿਆ ਕੀ ਵੇਚਿਆ? ਕਹਿੰਦਾ ਮੈਂ ਮੇਂਗਣਾ ਵੇਚ ਕੇ ਮੁਨਾਫੇ 'ਚ। ਯਕੀਨ ਮੰਨੋ ਫਿਰ ਮੈਂ ਗਿਆ ਟੰਡੋ ਅਲਾ ਯਾਰ ਟਾਸਕੋ ਗੋਟ ਫਾਰਮ ਮੈਂ ਗਿਆ। ਅੱਛਾ ਉਸ ਬੰਦੇ ਨੇ ਕੀ ਕੀਤਾ ਹੋਇਆ, ਉਹ ਥੱਲੇ ਪਾਉਂਦਾ ਪਰਾਲੀ, ਉਹ ਪਿਸ਼ਾਬ ਦਾ ਛਿੱਟਾ ਵੀ ਥੱਲੇ ਨਹੀਂ ਡਿੱਗਣ ਦਿੰਦਾ। ਉਹ ਜਿਹੜਾ ਡਿੱਗਦਾ ਨਾ ਉਹ ਸਾਰੀ ਪਰਾਲੀ ਇਕੱਠੀ ਕਰਕੇ ਉਹਦੀ ਖਾਦ ਬਣਾ ਕੇ ਵੇਚਦਾ। ਹਾਂ ਤੇ ਉਹ ਖਾਦ ਜਿਹੜੀ ਆਰਗੈਨਿਕ ਖਾਦ ਦਾ ਉਹਦਾ ਕਾਰੋਬਾਰ ਹੈ। ਤੇ ਉਹ ਮੁਨਾਫੇ 'ਚ ਇੱਕ ਜਾਨਵਰ ਨਹੀਂ ਵੇਚਿਆ, ਇੱਕ ਦੁੱਧ ਦਾ ਨਹੀਂ ਵੇਚਿਆ। ਯਾਰ ਕੰਮ ਕਰਨ ਦਾ ਤਰੀਕਾ ਹੋਣਾ ਚਾਹੀਦਾ। ਇਹ ਤੁਹਾਨੂੰ ਅੱਲਾਹ ਤਾਲਾ ਨੇ ਚੀਜ਼ਾਂ ਦੇਤੀਆਂ ਤੇ ਅਕਲ ਵੀ ਅੱਲਾਹ ਨੇ ਦੇਤੀ। ਇਹ ਤਾਂ ਤੁਸੀਂ ਆਪਦੇ ਜ਼ਿਹਨ ਨਾਲ ਲੜਾਣਾ ਨਾ। ਉਸ ਉੱਥੇ ਤੱਕ ਸਾਡਾ ਜ਼ਿਹਨ ਨਹੀਂ ਸੀ ਗਿਆ। ਅਸੀਂ ਆਪਣੇ ਆਪ ਨੂੰ ਬੜਾ ਕਹਿੰਦੇ ਸੀ ਵੀ ਅਸੀਂ ਬੱਕਰੀਆਂ 'ਚ ਹੈ, ਤੇ ਉਹਨੇ ਇੱਕ ਵੀ ਨਹੀਂ ਵੇਚੀ ਤੇ ਉਹ ਮੇਂਗਣ ਪਿਸ਼ਾਬ ਵੇਚ ਕੇ ਮੁਨਾਫੇ 'ਚ ਸੀ। ਸ਼ਰਮ ਬਾਤ ਤੁਹਾਡੇ ਇਸ ਫਾਰਮ ਤੇ ਤੁਸੀਂ ਤਜਰਬਾ ਜਿੰਨਾ ਕੀਤਾ, ਹਾਂਜੀ ਉਹਦੇ ਚ ਕਿੰਨੀਆਂ ਕੁ ਮੌਤਾਂ ਹੋਈਆਂ ਬੱਕਰੀਆਂ ਦੀਆਂ ਜਿਹੜੀਆਂ? ਸਰ 5 ਤੋਂ 10% ਹੋ ਜਾਂਦੀਆਂ। ਐ 100 ਵਿੱਚੋਂ 90 ਬਚਦੇ ਆ, 5 ਤੋਂ 10 ਮਰਦੇ ਆ। ਉਹ ਮਰਨੇ ਹਾਂ ਇੰਨੀਆਂ ਹੋਈਆਂ ਮੇਰੀਆਂ ਸ਼ੁਰੂ 'ਚ ਜਿਹੜੀ 3-4 ਸਾਲ ਤੋਂ। ਮੈਂ ਪਹਿਲਾ ਸਾਲ ਮੇਰਾ ਜਿਹੜਾ ਉਹਦੇ 'ਚ ਥੋੜ੍ਹੀਆਂ ਜ਼ਿਆਦਾ ਹੋਈਆਂ, ਦੂਸਰੇ ਤੀਸਰੇ ਸਾਲ ਬਿਲਕੁਲ ਨਹੀਂ ਹੋਈ। ਜੇ ਮੈਂ 5 ਸਾਲਾਂ ਦੀ ਐਵਰੇਜ ਥੋੜੇ ਦਿਨ ਪਹਿਲਾਂ ਹੀ ਬੈਠ ਕੇ ਕੱਢ ਰਿਹਾ ਸੀ ਤੇ 92% ਬਣ ਰਹੀ ਸੀ। ਠੀਕ ਹੈ, ਤੇ ਤੁਸੀਂ 90 ਪਲੱਸ ਹੋ, ਤੁਸੀਂ ਕਾਮਯਾਬ ਹੋ। ਤੁਸੀਂ ਉਹਦਾ ਜਿਹੜਾ ਮੇਨ ਕਾਮਯਾਬੀ ਦਾ ਵਜ੍ਹਾ, ਹਾਂਜੀ ਉਹ ਮਸਲਨ ਤੁਸੀਂ ਸਮਝਦੇ ਕਿ ਉਹ ਪਰਾਲੀ ਦੀ ਵਜ੍ਹਾ ਤੋਂ ਮਹਿਫੂਜ਼ ਰਹੀਆਂ, ਕਿਉਂਕਿ ਉਹ ਗੈਸ ਵਾਲਾ ਮਸਲਾ ਬੜੇ ਬੜੇ ਲੱਖਾਂ ਲੋਕਾਂ ਨੇ ਲਾਤੇ, ਸ਼ੀਟਾਂ ਬਣਾਈਆਂ, ਉੱਚੇ ਬਣਾਤੇ ਜਿਹੜੇ ਸਟੈਂਡ ਜੇ, ਤਾਂ ਕਿ ਵੀ ਉਹ ਗੈਸ ਨਾ ਦੇਖੋ। ਤੁਸੀਂ ਇਹਨਾਂ ਨੂੰ ਉੱਚੀਆਂ ਖੜਾ ਕਰ ਦਿਓ, ਪਰਾਲੀ ਪਾ ਦਿਓ ਤੇ ਪੱਠਾ ਚੰਗਾ ਨਾ ਪਾਓ ਤੇ ਮਰ ਜਾਣਗੀਆਂ। ਹਰ ਸ਼ੈ ਦਾ ਇਹਦੇ 'ਚ ਤੁਸੀਂ ਗੈਸ ਤੋਂ ਵੀ ਬਚਾਉਣਾ ਹੈ, ਖੁਰਾਕ ਵੀ ਚੰਗੀ ਦੇਣੀ ਹੈ, ਕੋਈ ਬਿਮਾਰੀ ਆ ਜਾਏ ਦਵਾਈ ਦਾਰੂ ਵੀ ਕਰਨਾ, ਪੈਰ ਵੀ ਪੂਰੀ ਕਰਨੀ ਹੈ। ਇਹ ਤੁਹਾਡੀ ਫਸਲ ਹੈ, ਪੈਰ ਵੀ ਕਰਨੀ। ਕਿਸੇ ਇੱਕ ਸ਼ੈ ਨੂੰ ਨਹੀਂ ਤੁਸੀਂ ਕਹਿ ਸਕਦੇ ਕਿ ਯਾਰ ਇਹਨੇ ਗੈਸ ਨੇ ਬਚਾਤਾ, ਫਲਾਣੇ ਨੇ ਬਚਾਤਾ। ਨਹੀਂ, ਸਾਰੀਆਂ ਚੀਜ਼ਾਂ ਹੀ ਕਰਨੀਆਂ ਪੈਣੀਆਂ। ਅੱਛਾ ਤੁਸੀਂ ਇਹ ਦੱਸੋ ਵੀ ਹੁਣ ਤੁਸੀਂ ਜਿਹੜੇ ਇਹ ਤੁਹਾਡੇ ਵਧਾਵਾਂ ਤੁਸੀਂ ਵੱਧ ਰਹੇ ਆ ਘਟ ਰਹੇ, ਤੁਸੀਂ ਜਿੱਦਾਂ ਬੱਚੇ ਆ ਵੇਚ ਲੈਂਦੇ ਆ, ਹਾਂਜੀ ਹਾਂਜੀ। ਤੇ ਫਿਰ ਵੱਧ ਤਾਂ ਨਹੀਂ ਨਾ ਰਹੀਆਂ ਤੁਹਾਡੀਆਂ? ਪੱਠਾਂ ਡੱਕ ਲਈਦੀਆਂ, ਪਠੋਰੇ ਵੇਚੀਦੇ। ਅੱਛਾ ਪਠੋਰੇ ਵੇਚਦੇ ਆ। ਹਾਂ ਪੱਠ ਤੇ ਅਸੀਂ ਬੰਦਾ ਜਿਹੜਾ ਉਹ ਕਹਿੰਦਾ ਯਾਰ ਨਹੀਂ ਨਹੀਂ ਮੈਂ ਪੱਠ ਲੈ ਕੇ ਜਾਣੀ, ਤੇ ਸਾਡੀ ਉੱਥੇ ਝੜਪ ਹੋ ਜਾਂਦੀ। ਅਸੀਂ ਕਹਿੰਦੇ ਯਾਰ ਨਹੀਂ ਪੱਠ ਨਹੀਂ ਦੇਣੀ। ਉਹ ਕਹਿੰਦਾ ਨਹੀਂ ਮੈਂ ਤਾਂ ਪੱਠ ਲਏ ਬਗੈਰ ਜਾਣੀ ਨਹੀਂ। ਤੇ ਬੱਕਰੇ ਕੀ ਕਰਨੇ ਲੋਕਾਂ ਨੇ? ਹੈ ਬੱਕਰੇ ਉਹ ਦੇਖੋ ਨਾ ਜੀ, ਉਹਨਾਂ ਕੋਲੇ ਨਸਲ ਨਹੀਂ ਹੈਗੀ, ਉਹ ਆਪਦੀ ਮਾਠੀ ਬੱਕਰੀਆਂ ਛੱਡ ਕੇ ਕੱਲ ਨੂੰ ਸਾਡੇ ਨਾਲ ਰਲ ਜਾਂਦੇ ਆ। ਅੱਛਾ ਅੱਛਾ ਕੁਦਰਤ ਦਾ ਨਿਜ਼ਾਮ ਹੈ ਨਾ, ਨਸਲ ਤਾਂ ਚਲੀ ਗਈ ਨਾ। ਅੱਛਾ ਇਹ ਪੱਠਾ ਨਹੀਂ ਦਿੱਤੀਆਂ ਤੇ ਪਠੋਰੇ ਦੇ ਰਹੇ। ਹਾਂ ਪੱਠ ਲੈ ਜਾਂਦੀ ਦੁਨੀਆ, ਮਗਰ ਉਹ ਫਿਰ ਕਿਸੇ ਹਿਸਾਬ ਨਾਲ ਹੀ ਲੈ ਜਾਂਦੀ ਹੈ। ਸਾਡਾ ਦਿਲ ਨਹੀਂ ਕਰਦਾ ਸੀ, ਕਹਿੰਦੇ ਅਸੀਂ ਨਹੀਂ ਦੇਣੀ। ਹਾਂ ਮਾਸ਼ਾਅੱਲਾ ਜੀ, ਮਾਸ਼ਾਅੱਲਾ ਜੀ। ਸ਼ੇਖ ਸਾਹਿਬ ਇਹ ਬੱਕਰੀ ਜਿਹੜਾ ਜੀ, ਹਾਂਜੀ ਮਾਸ਼ਾਅੱਲਾ, ਇਹ ਅੱਜ ਸੂਈ ਹੈ ਜੀ? ਇਹਨੂੰ ਸੂਈ ਨੂੰ ਹੋ ਗਏ 2 ਤੋਂ 3 ਦਿਨ। 2 ਤੋਂ 3 ਦਿਨ। ਹਾਂਜੀ। ਅੱਛਾ ਇਹ ਹੁਣ ਜਿਹੜੇ ਇਹਦੇ ਥੱਲੇ ਫਾੜਾ ਜੀ 2, ਹਾਂਜੀ ਇਹ ਹੁਣ ਕ੍ਰਾਸ ਕਿਹੜੇ ਬੱਕਰੇ ਕੋਲੋਂ ਕਰਵਾਈ ਜੀ? ਇਹ ਕਰਾਈ ਹੈ ਜ਼ਾਇਮ ਕੋਲੋਂ, ਇਹ ਖੜੇ ਸਿੰਘਾਂ ਵਾਲਾ ਇਹ ਸਫੈਦ ਕਲਰ ਜੀ? ਜ਼ਾਇਮ ਤੋਂ। ਹਾਂਜੀ। ਅੱਛਾ ਬੱਕਰੀ ਵੀ ਸਫੈਦ ਆ, ਬੱਕਰਾ ਵੀ ਸਫੈਦ ਆ, ਤੇ ਫੜਾਂ ਦੇ ਕੰਨ ਕਾਲਾ ਆਇਆ ਇੱਕ ਦਾ। ਫਿਰ ਉਹ ਧੋਣ ਤੇ ਹੈ ਨਹੀਂ ਕਾਲਾ ਨਿਸ਼ਾਨ, ਉਹਦੇ ਇੱਕ ਦਾ ਹੋਣ ਤੇ ਹਾਂਜੀ ਨਿਸ਼ਾਨ ਆ ਨਿਸ਼ਾਨ, ਉਹਨਾਂ ਦਾ ਨਿਸ਼ਾਨ ਆਇਆ ਬਸ। ਹਾਂਜੀ। ਇਹ ਬੱਕਰੀ ਜਿਹੜੀ ਹੈ ਜੀ, ਇਹਦਾ ਨਾਮ ਹੈ ਜ਼ਮਜ਼ਮ। ਅੱਛਾ ਜ਼ਮਜ਼ਮ, ਠੀਕ ਹੈ। ਮਾਸ਼ਾਅੱਲਾ। ਤੇ ਇਹ ਅਤਲਾਲ ਦੀ ਧੀ ਹੈ। ਅਤਲਾਲ ਆ ਖੜੀ ਹੈ ਤੁਹਾਡੇ ਪਿੱਛੇ, ਉਹ ਖੜੀ ਹੈ, ਉਹ ਅੰਦਰ ਖੜੀ ਹੈ, ਉਹ ਅੰਦਰ ਖੜੀ। ਹਾਂਜੀ ਹਾਂਜੀ, ਉਹ ਕਾਲੇ ਕੰਨਾਂ ਵਾਲੀ ਮਾਸ਼ਾਅੱਲਾ। ਉਹਨੂੰ ਜਦੋਂ ਚਿੱਟਾ ਛੱਡਿਆ ਕਾਲਾ ਘਟਿਆ ਕਿ ਵਧਿਆ? ਦੇਖੋ ਨਹੀਂ ਕਾਲਾ ਘਟ ਗਿਆ ਨਾ, ਘਟ ਗਿਆ ਜੀ। ਇਹ ਅੱਗੇ ਹੋਰ ਘਟ ਗਿਆ। ਉਹਦੇ ਤੇ ਮਾੜਾ ਜਿਹਾ ਕੰਨ ਤੇ ਅਗਲੀ ਆਇਆ ਨਸਲ ਜੀ ਤੇ ਹੋਰ ਜ਼ੀਰੋ ਹੋ ਜਾਣਾ। ਹਾਂ ਇਦਾਂ ਫਿਰ ਰੰਗ ਉਡਾ ਦੇਈਦਾ, ਸਮਝੇ ਜੀ? ਕੀ ਬਾਤ ਹੈ, ਕੀ ਬਾਤ ਹੈ। ਅੱਛਾ ਅੱਛਾ ਅੱਛਾ। ਤੇ ਇਹ ਜਿਹੜਾ ਹੁਣ ਬੱਕਰੇ ਤੁਸੀਂ ਛੱਡੋਗੇ, ਹਾਂਜੀ ਇਹ ਜਿਹੜਾ ਕਾਲਾ ਜੀ, ਹਾਂਜੀ, ਇਹ ਅਸਲ ਸਿੰਧ ਦਾ ਮੇਰੇ ਹਿਸਾਬ 'ਚ ਆਇਆ ਜੀ। ਤੁਹਾਡੇ ਤੁਸੀਂ ਹੁਣ ਮੇਰਾ ਖਿਆਲ ਕਾਫੀ ਅਰਸੇ ਤੋਂ ਗਏ ਨਹੀਂ, ਤੁਹਾਨੂੰ ਹੁਣ ਤੁਸੀਂ ਮੇਰੇ ਨਾਲ ਜਾਣਾ, ਫਿਰ ਤੁਹਾਨੂੰ ਦਿਖਾਵਾਂਗਾ ਉੱਥੇ। ਹਾਂਜੀ ਠੀਕ ਹੈ। ਹਾਂਜੀ। ਇਹ ਜਿਹੜਾ ਨਾ ਇਹ ਖੂਬਸੂਰਤੀ ਜਾਂ ਉਸ ਪਾਸੇ ਨਹੀਂ ਛੱਡਣਾ। ਅੱਛਾ ਇਹਦੇ ਕੋਲ ਹੈਗਾ ਦੁੱਧ। ਇਹਦੇ ਕੋਲ ਇਹਦੀ ਮਾਂ ਜਿਹੜੀ ਹੈ ਨਾ, ਹਾਂਜੀ, ਉਹ 11 ਮਹੀਨੇ ਦੁੱਧ ਨਹੀਂ ਸਕਾਂਦੀ। ਮਾਸ਼ਾਅੱਲਾ। ਇਹਦੀ ਮਾਂ 11 ਮਹੀਨੇ ਦੁੱਧ ਨਹੀਂ ਸਕਾਂਦੀ। ਅੱਛਾ
ਇਹ ਉਹਨੂੰ ਦੇਣਾ ਜਿਹਨੇ ਦੁੱਧ ਦਾ ਕਾਰੋਬਾਰ ਕਰਨਾ। ਦੁੱਧ ਦਾ ਕਾਰੋਬਾਰ ਅਸੀਂ ਵੈਰੀ ਗੁੱਡ ਚੀਜ਼ ਅਗਲੇ ਨੂੰ ਉਹ ਦੇਣੀ ਜਿਹੜੀ ਚੀਜ਼ ਉਹ ਲੈਣ ਆਇਆ। ਲੈਣ ਆਇਆ। ਜੇ ਉਹ ਖੂਬਸੂਰਤੀ ਰੰਗ ਲੈਣ ਆਇਆ, ਕੰਨ ਲੈਣ ਆਇਆ, ਉਹ ਵੀ ਹੈ। ਜੇ ਉਹ ਦੁੱਧ ਲੈਣ ਆਇਆ, ਉਹ ਜੇ ਗੋਸ਼ਤ ਲੈਣ ਆਇਆ ਤੇ ਉਹ ਵੀ ਹੈ। ਹਾਂ Breeder- ਇਹ ਜਿਹੜਾ ਜੀ ਗੋਸ਼ਤ ਵਾਲਾ, ਹਾਂ ਇਹ ਖੂਬਸੂਰਤੀ ਚ ਵੀ ਪੂਰਾ ਤੇ ਗੋਸ਼ਤ ਚ ਪੂਰਾ। ਜੀ ਪੂਰਾ ਗੋਸ਼ਤ ਚ ਵੀ ਪੂਰਾ। ਇਹ ਗੋਸ਼ਤ ਵਾਲਾ ਜੀ। ਹਾਂਜੀ। ਇਹ ਬੱਕਰਾ ਜਿਹੜਾ ਨਾ ਜੀ ਅਸਲ ਇਹ ਨਸਲ ਜਿਹੜੀ ਇਹ ਦੁੱਧ ਵਾਲੀ ਆ ਜੀ। ਦੁੱਧ ਵਾਲਾ ਹਾਂਜੀ। ਹਾਂ ਹੁਣ ਸਮਝ ਆ ਗਈ ਗੱਲ ਦੀ ਜੀ। ਹੁਣ ਤੁਸੀਂ ਦੇਖੋ ਇਹ ਜਿਹੜਾ ਲਾਲ ਇੱਧਰ ਦੇਖੋ, ਬੱਕਰਾ ਇੱਧਰ ਦੇਖੋ। ਹਾਂਜੀ ਇਹ ਦੇਖੋ ਜੀ, ਮੂੰਹ ਦਿਖਾਓ ਜੀ ਕਿੰਨਾ। ਹਾਂਜੀ ਆ ਇਹ ਦੋਂਦਾ ਹੁੰਦਾ ਪਿਆ। ਹਾਂਜੀ ਹਜੇ ਦੋਂਦਾ ਹੁਣ ਹੋ ਰਿਹਾ ਜੀ। ਦੇਖ ਲਓ ਹੋ ਰਿਹਾ ਹਜੇ। ਹੋ ਰਿਹਾ। ਹਾਂਜੀ ਤੇ ਮਾਸ਼ਾਅੱਲਾ 90 ਕਿਲੋ ਦਾ, ਹੋਰ ਕੀ ਲੈਣਾ। ਹਾਂਜੀ ਨਹੀਂ ਮਾਸ਼ਾਅੱਲਾ ਬੜਾ ਵਜ਼ਨ ਦੋਂਦਾ 90 ਕਿਲੋ ਦਾ, ਬੜਾ ਵਜ਼ਨ ਹੈ ਜੀ 90 ਕਿਲੋ ਮਾਸ਼ਾਅੱਲਾ ਠੀਕ ਆ। ਇਹ ਹੀ ਬਸ ਕੰਮ ਹੈ। ਅਸਲ ਕੰਮ ਨਸਲ ਦਾ ਤੇ ਖੁਰਾਕ ਦਾ ਆਹ ਹੀ ਹੈ। ਹਾਂ ਹੁਣ ਜਿਹੜਾ ਬਾਈ ਉਹ ਮੋਰਟੈਲਿਟੀ ਕਹਿੰਦਾ ਸੀ, ਹਾਂਜੀ। ਜਦੋਂ ਜਾਨਵਰ ਇੰਨੀ ਸਿਹਤ 'ਚ ਖੜਾ ਹੈ, ਹੂੰ ਉਹਨੂੰ ਜਲਦੀ ਕੋਈ ਸ਼ੈ ਕੁਝ ਕਹਿੰਦੀ ਨਹੀਂ। ਮੌਸਮ ਨੂੰ ਵੀ ਬਰਦਾਸ਼ਤ। ਹਾਂਜੀ ਹਰ ਚੀਜ਼। ਅੱਛਾ ਇਹਨਾਂ 'ਚ ਉਹ ਲਾਲ ਜਿਹੜਾ ਬੱਕਰਾ ਜੀ ਬੈਠਾ ਜੀ, ਹਾਂਜੀ ਉਹਦਾ ਵੀ ਕੋਈ ਫਲ ਇਹਦੇ 'ਚ ਹੈ? ਹਾਂਜੀ ਹੈ, ਦਿਖਾਇਆ ਸੀ ਪਹਿਲੇ ਵੀ। ਕਿਹੜਾ? ਫਲ ਦਿਖਾ ਯਾਰ, ਇਹਦਾ ਸੁਲਤਾਨ ਦੇ ਫਲ ਸਾਰੇ ਦਿਖਾ। ਇਹ ਇੱਕ ਤਾਂ ਇਹ ਹੋ ਗਿਆ ਜੀ। ਇੱਕ ਇਹ ਹੋ ਗਿਆ, ਦੂਜਾ ਫਲ ਇਹ ਦਿਖਾ। ਦਿਖਾਓ ਇਹ ਜੀ, ਦਿਖਾਓ ਇੱਕ ਤਾਂ ਇਹ ਸੁਲਤਾਨ। ਸੁਲਤਾਨ ਦਾ ਫਲ ਜੀ। ਇਹ ਸਿਆਲਕੋਟੀ ਦਾ ਕਰਾਸ ਆ ਗਿਆ ਜੀ, ਸਿਆਲਕੋਟੀ ਦਾ ਸਿੰਧੀ ਗੁਲਾਬੀ ਨਾਲ। ਸਿੰਧੀ ਗੁਲਾਬੀ ਨਾਲ ਠੀਕ ਹੋ ਗਿਆ ਜੀ। ਅਨੀਸਾ ਵਾਲੇ ਵੀ ਦਿਖਾ। ਤੇ ਇਹ ਕਿਹੜੇ ਬੱਕਰੇ ਦਾ ਜੀ? ਇਹ ਵੀ ਇੰਦਾ ਹੀ ਹੈ। ਅੱਛਾ ਇਸੇ ਬੱਕਰੇ ਦਾ ਹੀ ਇਸੇ ਹੈ? ਬੱਕਰੇ ਦਾ। ਇਹ ਕੀ ਮਾਂ 'ਚ ਫਰਕ ਆ ਗਿਆ? ਮਾਂ 'ਚ ਫਰਕ ਆ ਗਿਆ। ਇਹਦੀ ਇਹਦੀ ਜਿਹੜੀ ਮਾਂ ਕਿ- ਇਹਦੀ ਮੈਂ ਦਿਖਾਣਾ, ਇਹ ਜਿਹੜਾ ਤੁਸੀਂ ਪਹਿਲੇ ਦੇਖਿਆ ਨਾ, ਹਾਂਜੀ ਹਾਂਜੀ ਠੀਕ ਹੈ, ਹਾਂਜੀ। ਇਹ ਇਹਦੀ ਨਾਨੀ ਹੈ, ਅੱਛਾ ਜਿਹੜਾ ਪਹਿਲੇ ਦੇਖਿਆ ਹਾਂ ਤੁਸੀਂ। ਹਾਂ ਹਾਂ ਹਾਂ। ਤੇ ਮਬਰੂਮ 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 ਇਹ ਇਹਦੀ ਮਾਂ ਹੈ। ਇਹ ਦੀ ਮਾਂ ਜਿਹੜੀ ਬੈਠੀ ਹੈ ਜੀ ਵੈਰੀ ਗੁੱਡ। ਇਹਦੀ ਮਾਂ 'ਚ ਲਾਲ ਰੰਗ ਹੈ ਨਾ, ਹੈ ਤੇ ਉਹ ਲਾਲਗੀ ਆਈ ਹੈ। ਲਾਲਗੀ ਆ ਜੀ। ਅੱਛਾ ਅੱਗੇ ਆ ਜਾਓ, ਉਹ ਜਿਹੜਾ ਹੁਣ ਦਿਖਾਣ ਲੱਗੇ ਆ, ਹਾਂਜੀ ਹਾਂਜੀ ਉਹਦੀ ਮਾਂ ਉਹ ਪਿੱਛੇ ਖੜੀ ਅਨੀਸਾ, ਆ ਪਰਲੇ ਪਾਸੇ। ਪਰਲੇ ਪਾਸੇ ਐਂਡ ਤੇ। ਹੂੰ ਇਹਦੇ ਵਿੱਚ ਆਲਰੇਡੀ ਬੀਤਲ ਦਾ ਬਲੱਡ ਆਇਆ ਸੀ, ਹੈ। ਇਸ ਲਈ ਉਹ ਬੀਤਲ ਜ਼ਿਆਦਾ ਆ ਗਿਆ ਵਿੱਚ। ਹਾਂ। ਦੋ ਤਿੰਨ ਵਾਰ ਨਸਲਾਂ ਜਾ ਕੇ ਅੱਛਾ ਬਦਲ ਜਾਂਦਾ। ਬਦਲ ਜਾਂਦਾ। ਅੰਮ੍ਰਿਤਸਰੀ ਜਿਹੜੀ ਨਸਲ ਆ ਜੀ, ਉਹਦੇ ਬਾਰੇ ਚ ਕੀ ਤੁਸੀਂ ਕਹਿੰਦੇ ਜੀ? ਮੈਂ ਤੇ ਇਹ ਸੁਣਿਆ ਜੀ ਵੀ ਉਹ ਦੁੱਧ ਵਾਸਤੇ ਜਿਹੜਾ ਨਾ ਅੰਮ੍ਰਿਤਸਰੀ ਬੱਕਰੀ ਸਭ ਤੋਂ ਟਾਪ ਤੇ ਜਾ ਰਹੀ ਆ। ਦੇਖੋ ਨਾਗਰਾ ਹੋ ਗਿਆ, ਅੰਮ੍ਰਿਤਸਰੀ ਹੋ ਗਿਆ, ਬੀਤਲ ਹੋ ਗਿਆ, ਦੁੱਧ ਤੇ ਇਹਨਾਂ ਕੋਲ ਹੈ। ਇਹ ਗੱਲ ਨਹੀਂ ਕਿ ਦੁੱਧ ਇਹਨਾਂ ਕੋਲ ਨਹੀਂ ਹੈ। ਠੀਕ ਹੈ, ਸਿਰਫ ਭਰਾਵਾਂ ਨਾਲ, ਫਾਰਮਰਾਂ ਨਾਲ ਇਹ ਗੁਜ਼ਾਰਿਸ਼ ਹੈ, ਬਿਨਤੀ ਹੈ ਕਿ ਯਾਰ ਇਹ ਤੁਸੀਂ ਜਿਹੜੇ ਮੁਕਾਬਲੇ ਕਰਦੇ ਹੋ ਨਾ, ਬੱਕਰੀ ਮਹੀਨੇ 2 ਮਹੀਨੇ ਬਾਅਦ ਸੂਈ ਤੇ ਤੁਸੀਂ ਇੱਕ ਦਿਨ ਚੋਲੀ, 2 ਚੁਆਈਆਂ ਲੈ ਲਈਆਂ, 3 ਚੁਆਈਆਂ ਲੈ ਲਈਆਂ। ਹਾਂਜੀ ਹਾਂਜੀ ਇਹਦੇ ਬਜਾਏ ਤੁਸੀਂ ਉਹ ਕੰਮ ਕਰੋ ਜਿਹੜੇ ਅੰਗਰੇਜ਼ ਕਰਦੇ ਆ। ਅੰਗਰੇਜ਼ ਉਹ 10 ਮਹੀਨਿਆਂ ਬਾਅਦ ਚੋਂਦੇ ਆ, ਉਹ ਲਾਮ ਵੇਖਦੇ ਆ, ਹਾਂ ਉਹ ਸਾਲ ਦੀ ਐਵਰੇਜ ਕੱਢਦੇ ਆ। ਦੁੱਧ ਤੇ ਆਪਣੇ ਕੋਲ ਹੈ, ਪਰ ਰੋਲਾ ਕੀ ਹੈ, ਅਸੀਂ ਦੂਜੇ ਪਾਸੇ ਤੁਰ ਪਏ ਨੇ। ਅਸੀਂ ਕਹਿੰਦੇ ਇੱਕ ਵਾਰੀ ਬੱਲੇ ਬੱਲੇ ਕਰਾ ਲਈਏ, ਉਹ ਕਹਿੰਦੇ ਨਹੀਂ ਸਾਲਾਨਾ ਦੁੱਧ ਕੱਢੋ। ਉਹ ਫਿਰ ਫਲ ਨਹੀਂ ਦੇਖਦੇ। ਹਾਂਜੀ ਉਹ ਸਾਲਾਨਾ ਦੁੱਧ ਹਾਂ ਉਹ ਫਲ ਨਹੀਂ ਦੇਖਦੇ, ਉਹ ਸਿਰਫ ਦੁੱਧ ਹੀ ਇਕੱਲਾ ਦੇਖਦੇ ਆ ਵੀ ਇਸ ਬੱਕਰੀ ਨੇ ਦੁੱਧ ਕਿੰਨਾ ਦਿੱਤਾ। ਕਿੰਨਾ ਦਿੱਤਾ। ਫਿਰ ਇੱਕ ਹੋਰ ਚੀਜ਼ ਹੈ, ਹਾਂ ਜਦੋਂ ਦੁੱਧ ਵਾਲੀ ਬੱਕਰੀ ਲੈਂਦੇ ਆ ਨਾ, ਹਾਂਜੀ ਹਾਂਜੀ ਉਹ ਸੈਨਨ ਬੱਕਰੀ ਤੇ ਬੜੇ ਅੱਜ ਕੱਲ ਤੁਸੀਂ ਮਸ਼ਹੂਰੀ ਸੁਣੀ ਹੋਣੀ, ਦੁੱਧ ਦੀ ਬੱਕਰੀ ਪੂਰੀ ਦੁਨੀਆ ਦੀ ਟਾਪ ਦੀ ਹੈ। ਹਾਂਜੀ ਹਾਂਜੀ ਉਹਦਾ ਦੁੱਧ ਵੀ ਓਨਾ ਹੀ ਹੈ ਤੇ ਬੀਤਲ ਦਾ ਦੁੱਧ ਵੀ ਓਨਾ ਹੀ ਬੀਤਲ ਹੈ, ਦਾ ਪਰ ਸੈਨਨ ਮਸ਼ਹੂਰ ਕਿਉਂ ਹੈ? ਹਾਂਜੀ ਉਹਦੀ ਕੀ ਵਜ੍ਹਾ ਹੈ? ਅੱਲਾ ਜਾਣੇ ਹੁਣ ਜੀ ਇਹ ਤੇ ਦੋ ਵਜੂਹਾਤ ਨੇ। ਹਾਂਜੀ ਇੱਕ ਤੇ ਉਹਦੀ ਲਾਮ ਲੰਮੀ ਹੈ, ਉਹ ਤੁਸੀਂ 3 ਸਾਲ ਵੀ ਸੂਆ ਨਾ ਲਓ, ਦੁੱਧ ਦੇਦੀ ਰਹਿੰਦੀ। ਅੰਮ੍ਰਿਤਸਰੀ ਸਾਨਨ ਸਾਨਨ ਅੱਛਾ 3 ਸਾਲ ਵੀ ਸੂਆ ਨਹੀਂ ਲਿਆ, ਤੇ ਦੁੱਧ ਦੇਵੇਗੀ। ਦੁੱਧ ਦਿੱਤੀ ਜਾ ਰਹੀ, ਉਹਨੇ ਬ੍ਰੇਕ ਹੀ ਨਹੀਂ ਲਾਣੀ। ਕੀ ਬਾਤ ਹੈ। ਦੂਸਰੀ ਹੁੰਦੀ ਕੀ ਉਹ 50 ਕਿਲੋ ਤੋਂ ਟੱਪਦੀ ਨਹੀਂ, ਉਹ ਵਜ਼ਨ ਹੀ ਨਹੀਂ ਫੜਦੀ। ਵਜ਼ਨ ਹਾਂ ਵਜ਼ਨ ਉਹ ਜਦੋਂ ਫਿਰ ਲੈ ਕੇ ਜਾਂਦੇ ਕਮਰਸ਼ੀਅਲ ਦੁੱਧ ਵਾਲੇ, ਹਾਂਜੀ ਉਹ ਕਹਿੰਦੇ ਆ ਯਾਰ ਹੁਣ ਅੰਮ੍ਰਿਤਸਰੀ 100 ਕਿਲੋ ਚਲੀ ਗਈ ਹੈ, ਹਾਂਜੀ। ਇਹ 50 ਕਿਲੋ ਦੀ ਹੈ, ਜਿੰਨੇ 'ਚ ਮੈਂ ਇੱਕ ਅੰਮ੍ਰਿਤਸਰੀ ਪਾਲਣੀ ਹੈ ਹਾਂਜੀ। ਉਹਨੇ 'ਚ 2 ਪਲ ਜਾਣੀਆਂ। ਖਰਚੇ ਦੋ ਦਾ ਖਰਚਾ ਜਿਹੜਾ ਹੈ, ਹਾਂ ਉਹ ਇੱਕ ਦੇ ਖਰਚੇ 'ਚ 2 ਪਲ ਗਈਆਂ। ਤੇ ਸ਼ਾਮ ਨੂੰ ਦੁੱਧ ਦੋਵਾਂ ਨੇ 6 ਦੇਤਾ, ਉਹਨੇ 3 ਦਿੱਤਾ। ਹਾਂ, ਨਹੀਂ ਉਹ ਦੁੱਧ ਦੀ ਵਜ੍ਹਾ ਨਾਲ ਵਜ਼ਨ ਨਹੀਂ ਨਾ ਵਧਾ ਰਹੀ ਜੀ। ਇਹੀ ਤੇ ਗੱਲ ਹੈ, ਹਾਂ, ਉਹਨਾਂ ਨੇ ਜਿਹੜਾ ਨਸਲ ਜਾਨਵਰ ਦੁੱਧ ਦੇ ਰਿਹਾ ਨਾ ਜੀ, ਆਪਣੀ ਉਹਨੇ ਵਜ਼ਨ ਨਹੀਂ ਇਹਨੂੰ ਟੈਕਨੀਕਲ ਜ਼ੁਬਾਨ 'ਚ ਕਹਿੰਦੇ ਆ ਡੂਅਲ ਪਰਪਸ। ਆਪਣੀ ਨਸਲ ਹੈ ਡੂਅਲ ਪਰਪਸ, ਗੋਸ਼ਤ ਵੀ ਦਿੰਦੀ ਹੈ ਤੇ ਦੁੱਧ ਵੀ ਦਿੰਦੀ ਹੈ। ਉਹ ਬਣਾ ਰਹੇ ਨੇ ਸਪੈਸ਼ਲਾਈਜ਼, ਜਿਹੜੀ ਦੁੱਧ ਦਿੰਦੀ ਗੋਸ਼ਤ ਨਹੀਂ ਦਿੰਦੀ। ਜਿਹੜਾ ਗੋਸ਼ਤ ਦਿੰਦਾ ਉਹ ਦੁੱਧ ਨਹੀਂ ਦਿੰਦਾ। ਦੁੱਧ ਨਹੀਂ ਉਹ ਨਹੀਂ ਉਹਨਾਂ ਦੀ ਉਹ ਸਪੈਸ਼ਲਾਈਜ਼ ਬਰੀਡ। ਹਾਂ ਇਹ ਬਰੀਡ ਦੇਖੋ ਜੀ ਮਾਸ਼ਾਅੱਲਾ। ਹੁਣ ਇਹ ਬੱਕਰੀਆਂ ਜੀ, ਇਹ ਸਾਰੀਆਂ ਬੱਕਰੀਆਂ ਪੱਠਾਂ ਜੀ, ਤੇ ਉਹ ਪਰਲੇ ਬੱਕਰੇ ਆ ਜੀ, ਇਹ ਸਾਰੇ ਭੈਣ ਭਰਾ ਜੀ। ਹਾਂਜੀ ਇਕੱਠੇ ਸੋਏ ਆ, ਇੱਕੋ ਹੀ ਉਮਰ ਆ ਇਹਨਾਂ ਦੀ ਜੀ। ਇੱਕ ਹੋਰ ਚੀਜ਼ ਚਾਚਾ ਜੀ, ਹਾਂਜੀ ਤੁਸੀਂ ਘੱਟ ਹੀ ਦੇਖਿਆ ਹੋਏਗਾ, 20-25 ਬੱਕਰੀਆਂ ਇਕੱਠੀਆਂ ਲੱਗੀਆਂ, ਇਕੱਠੇ ਹੀ ਬੱਚੇ ਦੇਤੇ। ਹਾਂਜੀ ਹਾਂਜੀ ਤੇ ਇੱਥੇ ਸਾਡੇ ਕੋਲ ਨਾਰਮਲ ਹੈ ਗੱਲ। ਅੱਛਾ। ਇਹ ਤੁਸੀਂ ਅਕਸਰ ਕਿਸੇ ਵੀ ਬੰਦੇ ਜਿਹੜਾ ਫਾਰਮਰ ਨੂੰ ਪੁੱਛ ਲੈਣਾ, ਉਹ ਸਾਰਾ ਸਾਲ ਹੀ ਕਦੀ 2-4 ਲੈ ਲਈਆਂ, ਫਿਰ 2-4 ਲੈ ਲਏ, ਫਿਰ 2-4 ਲੈ ਲਏ। ਤੁਸੀਂ ਹੁਣ ਫਸਲ ਲਾਉਂਦੇ ਜੇ ਕਣਕ ਦੀ, ਹਾਂਜੀ ਬੀ ਲਾਉਂਦੇ ਜੇ, ਲਾਉਂਦੇ। ਤੇ ਇਕੱਠਾ ਕੱਟਦੇ ਜੇ ਕਿ ਨਹੀਂ, ਅੱਜ ਵੀ ਕੱਟ ਲਿਆ, ਮਹੀਨੇ ਬਾਅਦ ਵੀ ਕੱਟ ਲਿਆ, 2 ਨਹੀਂ, ਮਹੀਨੇ ਨਹੀਂ, ਇਕੱਠਾ ਹੀ ਫਾਰਮਿੰਗ ਕੱਟਦੇ। ਹੁੰਦੀ ਹੈ ਇਸ ਤਰੀਕੇ। ਹਾਂ
ਇੱਥੋਂ ਵੀ ਮਾਰ ਪੈਂਦੀ ਹੈ। ਪੈਂਦੀ ਹੈ ਜਦੋਂ ਤੁਸੀਂ ਸਾਰਾ ਸਾਲ ਬੱਚੇ ਲਈ ਜਾਣੇ ਤੁਹਾਡੇ ਕੋਲ ਸਾਂਭੇ ਹੀ ਨਹੀਂ ਜਾਣੇ, ਇਕੱਠੇ ਲਓਗੇ ਮਹੀਨਾ ਜ਼ੋਰ ਲਾ ਲੋਗੇ, ਬਾਅਦ ਚ ਪਟਰੀ ਚੜ ਜਾਣਗੇ, ਉਹ ਸਾਂਭ ਜਾਣੇ। ਸਾਂਭ ਜਾਣੇ ਠੀਕ ਹੈ, ਇਹਨੂੰ ਕਹਿੰਦੇ ਆ ਹੀਟ ਸਿੰਕਰੋਨਾਈਜੇਸ਼ਨ। ਹਾਂ ਵੀ ਇਕੱਠਾ ਸੂਆ ਲੈਣਾ, ਇਹ ਵੀ ਟੈਕਨੀਕੈਲਿਟੀ ਇਹਦੀ, ਇਕੱਠਾ ਸੂਆ ਲੈਣਾ। ਨਹੀਂ ਬੜੀ ਟੈਕਨੀਕਲ ਆ ਜੀ ਇਹ। ਇਹਦੇ ਪਿੱਛੇ ਵੀ ਖੁਰਾਕ ਹੈ। ਅਸਲ ਚੀਜ਼ ਦੇਖਣ ਵਾਲੀ ਹੈ ਕਿ ਬੰਦਾ ਮਿਹਨਤ ਕਰਦਾ, ਉਹ 2 ਮਹੀਨੇ ਜਾਂ 1 ਮਹੀਨਾ ਮਿਹਨਤ ਕਰੇ ਤੇ ਉਹ ਫਲ ਸਾਰੇ ਮਹੀਨੇ 2 ਮਹੀਨੇ ਦੇ ਵਿੱਚ ਤਿਆਰ ਹੋ ਜਾਂਦੇ ਨੇ। ਤੇ ਜਿਹੜਾ ਉਹ ਰੋਜ਼ ਹੀ ਇੱਕ ਸੂ ਪਈ, ਉਹ ਮਹੀਨੇ ਕੇ ਬਾਅਦ ਫਿਰ ਇੱਕ ਸੂ ਪਈ, ਉਹ ਤਾਂ ਸਾਰਾ ਸਾਲ ਹੀ ਵੇਚਣੇ ਵੀ ਸੌਖੇ, ਇਕੱਠੇ ਲੈ ਗਏ, ਇਕੱਠੇ ਵੇਚ ਲਏ, ਇਕੱਠੇ ਚਾਰਾਂ ਨੇ ਵੀ ਜੇਬ 'ਚ ਆ ਗਏ, ਇਕੱਠੇ ਆ ਗਿਆ ਜੀ। ਵਰਨਾ ਉਹ ਸਾਰਾ ਸਾਲ ਇੱਕ ਇੱਕ ਕਰਕੇ ਵੇਚੀ ਜਾਓ, ਕੁਝ ਬਚਦਾ ਹੀ ਨਹੀਂ, ਕੁਝ ਨਹੀਂ ਬਚ, ਇੱਕ ਨੇ ਕੀ ਕਰਨਾ ਜੀ। ਕਿਆ ਬਾਤ ਹੈ ਜੀ, ਮਾਸ਼ਾਅੱਲਾ ਜੀ, ਬੜਾ ਸੋਹਣਾ ਕਾਰੋਬਾਰ ਔਰ ਬਹੁਤ ਸੋਹਣੇ ਜਾਨਵਰ ਆ ਜੀ। ਅੱਲਾਹ ਤਾਲਾ ਇਹਨਾਂ ਨੂੰ ਤੰਦਰੁਸਤੀ ਦੇਵੇ ਔਰ ਸਿਹਤ ਦੇਵੇ ਜੀ। ਬਹੁਤ ਸੋਹਣਾ ਕੰਮ ਲੱਗਿਆ ਜੀ ਤੁਹਾਡਾ ਦੇਖ ਕੇ ਚੌਰ ਸਾਹਿਬ। ਆਮਰ ਸਰਵਰ ਜੀ, ਸਰਵਰ ਗੋਟ ਫਾਰਮ ਵਾਲੇ, ਅਸੀਂ ਉਹਨਾਂ ਦੇ ਬੜੇ ਸ਼ੁਕਰਗੁਜ਼ਾਰ ਆ ਵੀ ਜਿੰਨਾ ਸਾਡਾ ਦਿਲ ਕਰਿਆ ਜੀ ਅਸੀਂ ਉਨੀਆਂ ਗੱਲਾਂ ਪੁੱਛਦੇ ਰਹੇ ਆ, ਇਹਨਾਂ ਦਾ ਪੂਰਾ ਸਿਰ ਖਾਇਆ। ਤੇ ਉਹ ਸਿਰਫ ਤਾਂ ਵੀ ਕੋਈ ਗੱਲ ਖਬਰੇ ਕਿਸੇ ਤੱਕ ਕੋਈ ਚੰਗੀ ਪਹੁੰਚ ਜਵੇ। ਤੇ ਤੁਹਾਨੂੰ ਸਾਨੂੰ ਤੁਹਾਡਾ ਕੰਮ ਵੀ ਬੜਾ ਚੰਗਾ ਲੱਗਾ ਜੀ। ਅੱਲਾਹ ਤਾਲਾ ਤੁਹਾਡੇ ਰਿਜ਼ਕ 'ਚ, ਤੁਹਾਡੇ ਕਾਰੋਬਾਰ 'ਚ, ਘਰ-ਬਾਰ ਦੇ ਵਿੱਚ ਰੱਬ ਬਰਕਤ ਦੇਵੇ। ਆਮੀਨ ਜੀ, ਆਮੀਨ। ਹਾਂਜੀ, ਤੇ ਬਹੁਤ ਚੰਗਾ ਲੱਗਾ ਜੀ ਤੁਹਾਨੂੰ ਮਿਲ ਕੇ, ਬੜੀ ਬਹੁਤ ਮਿਹਰਬਾਨੀ। ਖੁਸ਼ੀ ਹੋਈ ਸਰ, ਤੁਸੀਂ ਇੰਨੀ ਦੂਰੋਂ ਆਏ ਜੇ ਸਾਡੇ ਕੋਲ, ਤੇ ਤੁਸੀਂ ਆਪਣੇ ਇਸ ਪਲੇਟਫਾਰਮ ਦੇ ਤਵਸਤ ਨਾਲ ਬੜੀ ਦੁਨੀਆ ਤੱਕ ਇਹ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਤੇ ਬਾਕੀ ਇਹ ਹੈ ਕਿ ਭਾਈ ਕੰਮ ਕਰਨ ਨਾਲ ਸਾਰੇ ਕੰਮ ਹੀ ਹੋ ਜਾਂਦੇ। ਤੇ ਜਿਹੜਾ ਬੰਦਾ ਇਹ ਕਵੇ ਨਹੀਂ ਨਹੀਂ ਇਹ ਨਹੀਂ ਸਹੀ, ਇਹ ਨਹੀਂ ਸਹੀ, ਗੱਲਾਂ ਨਾਲ ਨਹੀਂ ਗੱਲ ਬਣਦੀ, ਇਹ ਕਰਨਾ ਪੈਂਦਾ। ਜਿਹੜਾ ਬੰਦਾ ਲੱਗਾ ਰਵੇ ਕਿਤੇ ਨਾ ਕਿਤੇ ਪਹੁੰਚ ਜਾਂਦਾ, ਕਾਮਯਾਬ ਹੋ ਜਾਂਦਾ। ਅੱਲਾਹ ਤਾਲਾ ਸਾਰਿਆਂ ਨੂੰ ਕਾਮਯਾਬ ਕਰੇ। ਜੋਨ ਦੇ ਵਾਸਤੇ ਬੜੀ ਮਿਹਰਬਾਨੀ ਜੀ, ਦੁਆਵਾਂ 'ਚ ਯਾਦ ਰੱਖਿਓ ਜੀ। ਤੇ ਜੇ ਕਿਸੇ ਨੇ ਕੋਈ ਗੱਲ ਪੁੱਛਣੀ ਹੋਵੇ ਆਮਰ ਸਰਵਰ ਬਾਈ ਨੂੰ, ਆਮਰ ਸਰਵਰ ਸਾਹਿਬ ਨੂੰ, ਤੇ ਉਹ ਤੁਹਾਨੂੰ ਕਿਉਂ ਪੁੱਛੇ? ਸਾਡਾ ਦੀ ਸਰਵਰ ਗੋਟ ਫਾਰਮ ਦਾ ਚੈਨਲ ਹੈ, ਉੱਥੇ ਆ ਕੇ ਸਾਨੂੰ, ਹਾਂਜੀ, ਦੀ ਸਰਵਰ ਗੋਟ ਫਾਰਮ ਚੈਨਲ ਆ ਜੀ, ਉਹਦੇ ਤੇ ਆ ਕੇ ਤੁਸੀਂ ਪੁੱਛ ਸਕਦੇ ਹੋ। ਬਿਲਕੁਲ, ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ।